अस्सलाम वालेकुम नाज़रीन, मैं हूं आपकी होस्ट राबिया बुखारी और आप सब लोग देख रहे हैं सरदार कमाल ऑफिशियल यूट्यूब चैनल। नाज़रीन, आप सब लोगों को बहुत बहुत ईद मुबारक। नाज़रीन, आज मेरे साथ जो मेहमान मौजूद हैं वो किसी तारुफ के बिल्कुल मोहताज नहीं हैं। जी हाँ, क्या कोई न्यूज़ चैनल, क्या कोई इंटरटेनमेंट चैनल, आप बस रिमोट घुमाते जाएं और हर चैनल पर ये फनकार छाए हुए हैं। चलें फिर भी मैं आपको उनसे इंट्रोड्यूस करवा देती हूँ। जी हाँ, सलीम अलबेला साहब, सखावत नाज साहब और सरदार कमाल साहब। अस्सलाम वालेकुम, कैसे हैं आप? कमजोर कौन है? नहीं तो अंग्रेजी लगे कमीज फाड़ देना। जी बहुत बहुत शुक्रिया। सब तो पहले तो सरदार कमाल ऑफिशियल चैनल है ਉਹਦੇ ਵੱਲੋਂ ਸਾਨੂੰ ਇੱਥੇ ਬੁਲਾਇਆ ਗਿਆ ਆਪਣੇ ਚਾਹਣ ਵਾਲਿਆਂ ਨਾਲ ਗੱਲ ਕਰਨ ਵਾਸਤੇ ਔਰ ਜਿਹੜੇ ਦੇਖ ਰਹੇ ਨੇ ਸਾਡੇ ਵੱਲੋਂ ਉਹਨਾਂ ਨੂੰ ਈਦ ਮੁਬਾਰਕ। ਉਹਨਾਂ ਨੂੰ ਈਦ ਮੁਬਾਰਕ ਤੇ ਜਿਨ੍ਹਾਂ ਕੋਲ ਆਏ ਇਹਨਾਂ ਨੂੰ ਈਦ ਮੁਬਾਰਕ ਜੀ। ਸਾਡੇ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਬੜੀ ਬੜੀ ਈਦ ਮੁਬਾਰਕ ਤੁਹਾਨੂੰ ਕਿ ਅੱਲਾ ਨੇ ਖੁਸ਼ੀਆਂ ਵਿਖਾਈਆਂ। ਕੋਰੋਨਾ ਦੇ ਦਿਨਾਂ 'ਚ ਈਦ ਆਈ ਹੈ ਕਿਉਂਕਿ ਦੂਸਰੀ ਈਦ ਆ ਗਈ ਮੇਰੇ ਖਿਆਲ ਕੋਰੋਨਾ ਦੇ ਦਿਨਾਂ 'ਚ। दूसरी ईद है, कोरोना की दूसरी ईद। कोरोना की दूसरी बर्थडे कह सकते हैं। ईद भी है। ਅੱਲਾ ਮੀਆਂ ਜੀ ਜਿੱਥੇ ਜਿੱਥੇ ਇਨਸਾਨੀਅਤ ਵਸਦੀ ਹੈ ਸਾਡੀ ਤੇ ਦੁਆ ਹੈ ਕਿ ਅੱਲਾਹ ਤਾਲਾ ਸਾਰੀ ਦੁਨੀਆ ਨੂੰ ਇਸ ਮੁਸੀਬਤ ਤੋਂ ਨਿਜਾਤ ਦਿਲਵਾਏ। आमीन। और उसी तरह ਦੀਆਂ ਹਸਤੀਆਂ ਖੇਡਦੀਆਂ ਈਦਾਂ ਤੇ ਹੱਸਦੇ ਖੇਡਦੇ ਦਿਨਾਂ ਇਸੇ ਤਰ੍ਹਾਂ ਜੀ। ਸਰਦਾਰ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਕਿ ਇਹਨਾਂ ਦਿਨਾਂ 'ਚ ਜਿਹੜਾ ਮਾਹੌਲ ਹੁੰਦਾ ਸੀ ਈਦ ਦੇ 3-4 ਦਿਨ ਪਹਿਲੇ ਤੇ ਉਸ ਤੋਂ ਬਾਅਦ ਜਿਹੜਾ ਈਦ ਦਾ ਦਿਨ ਹੁੰਦਾ ਸੀ ਉਸ ਤੋਂ ਬਾਅਦ ਦੇ ਜਿਹੜੇ 3 ਦਿਨ ਲੰਘਦੇ ਸਨ। ਅਸਲ ਮੈਨੂੰ ਤਾਂ ਜਿਹੜਾ ਸਾਡਾ ਯਾਦ ਹੈ ਉਹ ਤੇ ਸਿਨੇਮਾ 'ਚ ਲੰਘਦੇ ਹੁੰਦੇ ਸਨ ਫਿਲਮਾਂ ਵੇਖ। ਫਿਲਮਾਂ ਪਹਿਲੇ ਪੋਸਟਰ ਪਸੰਦ ਕਰਨੇ ਨੇ ਵੀ ਕਿਹੜੀ ਕਿਹੜੀ ਫਿਲਮ ਲੱਗ ਰਹੀ ਹੈ ਵੀ ਆ ਫਲਾਣੇ ਸਿਨੇਮੇ 'ਚ ਲੱਗ ਰਹੀ ਹੈ, ਫਲਾਣੇ ਸਿਨੇਮੇ 'ਚ ਲੱਗ ਰਹੀ ਹੈ। ਫਿਰ ਮਾਰ ਕਾਲੀ ਦੇ ਕਿ ਪਹਿਲੇ ਦਿਨ ਕਿਹੜੀ ਕਿਹੜੀ ਫਿਲਮ ਵੇਖੀ ਜਾਣੀ। ਅੱਛਾ ਦਾਰਾ ਬਾਬੂ, ਅਸੀਂ ਸਰਦਾਰ ਕਮਾਲ ਸਾਹਿਬ ਨੂੰ ਪਿਆਰ ਨਾਲ ਦਾਰਾ ਬਾਬੂ ਵੀ ਕਹਿੰਦਾ ਕਿਉਂਕਿ ਸਾਡੇ ਤੇ ਵੱਡੇ ਨੇ, ਇਹਨਾਂ ਕੋਲੋਂ ਬਹੁਤ ਸਿੱਖਿਆ ਸੀ। ਈਦ ਦੇ ਦਿਨ ਵਿੱਚ ਨਾ ਮਤਲਬ ਕਿ ਸਾਡੇ ਇਲਾਕੇ ਫੈਸਲਾਬਾਦ 'ਚ ਤੁਹਾਨੂੰ ਵੀ ਪਤਾ ਹੀ ਹੈ 22 ਸਿਨੇਮੇ ਹੁੰਦੇ ਸਨ ਉਦੋਂ। ਜਦੋਂ ਮੈਂ ਛੋਟਾ ਜਿਹਾ ਸੀ ਉਦੋਂ ਦੀ ਗੱਲ ਕਰ ਰਿਹਾ 22 ਸਿਨੇਮੇ ਤੇ ਸਾਡੇ ਕੋਲ ਹੁੰਦਾ ਸੀ ਸ਼ਾਦਮਾਨ ਸਿਨੇਮਾ। ਹਾਂ, ਬੜਾ ਖੂਬਸੂਰਤ ਸਿਨੇਮਾ ਬਣਿਆ ਸੀ। ਉਹਦੇ ਵਿੱਚ 22 ਸਿਨੇਮੇ ਦੇ ਪੋਸਟਰ ਪਏ ਹੁੰਦੇ ਸਨ। ਮੈਂ ਸਲੀਮ ਸਾਹਿਬ ਨੂੰ ਅੱਗੇ ਵੀ ਦੱਸ ਰਿਹਾ ਸੀ ਕਿ ਆਪ ਕਿਹੜੀ ਫਿਲਮ ਕਿਹੜੇ ਸਿਨੇਮੇ 'ਚ ਸਾਰੇ ਸਿਨੇਮੇ ਨੇ ਆਪਣਾ ਆਪਣਾ ਪੋਸਟਰ ਰੱਖਿਆ ਹੁੰਦਾ ਸੀ ਕਿ ਇੱਥੇ ਉਹ ਫਿਲਮ ਤੇ ਸਰਦਾਰ ਸਾਹਿਬ ਉਹਨਾਂ ਪੋਸਟਰਾਂ ਦੇ ਕੋਲ ਜਾ ਕੇ ਤੇ ਮੈਂ 3-3 ਘੰਟੇ ਪੋਸਟਰ ਹੀ ਦੇਖਦਾ। ਮੈਨੂੰ ਇੰਝ ਲੱਗਣਾ ਮੈਂ ਕਿਸੇ ਆਪਣੀ ਫੈਮਿਲੀ 'ਚ ਫਿਰਨ ਡਿਆ। ਇਹ ਬਚਪਨ ਦੀ ਮੈਂ ਗੱਲ ਉਦੋਂ ਕਿ ਸੱਚੀ ਗੱਲ ਤੁਹਾਨੂੰ ਦੱਸਾਂ ਸਖਾਰ ਸਾਹਿਬ ਵੀ ਨਹੀਂ ਸੀ। ਹਾਂਜੀ, ਕਿ ਜਦੋਂ ਸ਼ਾਦਮਾਨ ਸਿਨੇਮਾ ਬਣ ਰਿਹਾ ਸੀ ਨਾ ਜੀ ਤੇ ਮੈਂ ਸਕੂਲੋਂ ਫੁੱਟ ਕੇ ਸਿਰਫ ਉਹਨੂੰ ਬਣਦੇ ਨੂੰ ਵੇਖਣ ਜਾਂਦਾ ਹੁੰਦਾ ਸੀ ਕਿ ਕਦੋਂ ਬਣਨਾ ਤੇ ਕਦੋਂ ਵਿੱਚ ਫਿਲਮ ਚੱਲਦੀ। ਤੁਸੀਂ ਲੱਗਦਾ ਦਿਹਾੜੀਆਂ ਵੀ ਲਾਈਆਂ ਐਵੇਂ ਮਜ਼ਦੂਰਾਂ ਨੂੰ ਇੱਟਾਂ ਪੜਾਉਂਦੇ ਰਹੇ ਮੈਂ ਤੇ ਫਿਲਮਾਂ ਲਿਖਣੀਆਂ। ਅੱਛਾ ਜੀ, ਸ਼ਾਇਦ ਤੁਸੀਂ ਸਿਨੇਮਾ ਨੇ ਵੇਖਿਆ, ਬੜਾ ਖੂਬਸੂਰਤ ਸਿਨੇਮਾ ਬਣਿਆ ਸੀ। नहीं सर मैं देखा है। अच्छा, इस्लामाबाद का सब तो खूबसूरत सिनेमा बनाया सी जी। मेरे साथ मैंने नहीं देखा इसलिए मैं ज्यादा ऐड नहीं कर पा रही हूँ। नहीं इस वक्त तो सिनेमे बहुत खूबसूरत है लेकिन फिल्म नहीं है। अब फिल्म नहीं है ये कितनी बहुत बदबख्ती। खूबसूरत सिनेमा। और कुछ कोई नहीं, इंशाल्लाह ताला कोरोना खत्म होएगा तो मेरा ख्याल है कि फिल्मां काफी काफी तैयार पाइपलाइन च बहुत फिल्मां एक दो फिल्मां मेरियां भी तैयार पईयां ने ਜਿਹੜੀਆਂ ਲੱਗਣੀਆਂ ਨੇ ਸੋਲੋ ਵਾਲੀ। मेरी फिल्म लगनी सी सलीम साहब दी साड़ी भी लगनी सी। हाँ जी, केड़ी मेरे बाजरे दी राखी। हाँ, मुकम्मल फिल्म सैयद नूर साहब। मेरा ख्याल है कि वो शायद वो फिल्म लग जाए ईद ते, क्योंकि ईद ते फिल्म कोई है नहीं ते सैयद नूर साहब की बड़े अरसे बाद फिल्म आनी है तो ਉਹਦੇ ਚ माशाल्लाह ਤੁਸੀਂ ਵੀ ਉਹ आगा माजिद साहब भी ने। हाँ जी, ठाकर साहब भी ने, इफ्तिखार ठाकर साहब भी ने, ਉਹਦੇ ਚ सैमा बेगम भी ने, फिर नवी लड़की जन्नत मिर्जा मेरे को ਉਹਦੇ ਚ है जी। ਉਹ ਬੜੀ ਕਾਸਟ ਵੀ ਅੱਛੀ ਫਿਲਮ ਵੀ ਅੱਛੀ ਬਣੀ। ਨਹੀਂ, ਬੜੀਆਂ ਉਮੀਦਾਂ ਨੇ ਲੋਕਾਂ ਨੂੰ ਉਸ ਫਿਲਮ ਉੱਤੇ ਕਿ ਅੱਲਾ ਕਰੇ ਉਹ ਫਿਲਮ ਚੱਲੇ ਤੇ ਤਾਂ ਕਿ ਫਿਰ ਇੱਕ ਵਾਰੀ ਸਿਨੇਮਾ ਸਾਡਾ ਜਿਹੜਾ ਨਾ ਉਹ ਸਰਵਾਈਵ ਉਹ ਰੌਣਕਾਂ ਨਹੀਂ ਰਹੀਆਂ, ਉਹ ਗੱਲਾਂ ਨਹੀਂ ਰਹੀਆਂ ਜਾਂ ਫਿਰ ਅਸੀਂ ਉਸ ਚੋਂ ਨਿਕਲ ਕੇ ਅੱਗੇ ਆ ਗਏ ਜਿਵੇਂ ਹੁੰਦਾ ਸੀ ਕਿ ਪਹਿਲੀਆਂ ਇਦਾਂ ਕਿਹੋ ਜੀਆਂ ਮਤਲਬ ਨਹੀਂ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਹੁਣ ਵੱਡੇ ਹੋ ਗਏ, ਅਸੀਂ ਖੁਦ ਬਾਤ ਬੱਚੇਦਾਰ ਹੋ ਗਏ। ਬਿਲਕੁਲ ਐਸੇ ਜੇ ਸਾਨੂੰ ਉਦੋਂ ਬਿਲਕੁਲ ਲਾਪਰਵਾਹੀ ਹੁੰਦੀ ਸੀ, ਕੋਈ ਐਡੀ ਸੋਚ ਨਹੀਂ ਸੀ ਉਹਨੇ ਖੈਰ ਲਾਪਰਵਾਹੀ ਤਾਂ ਤੁਹਾਨੂੰ ਹੁਣ ਵੀ ਅਸਲੀਮ ਸਾਹਿਬ लापरवाही है ना, देखो ना डर का पहले जब ईद कार्ड वगैरह आता था उसका कितनी ज्यादा खुशी होती थी। आप यकीन करें अब तो बस मैसेज आते हैं और सब फ्री हो जाते हाँ हैं। जी, वो ज्यादातर बाजार जाना तो ईद कार्ड ही देखी जाने लेना। बिल्कुल इसी तरह से ਕਿੰਨੇ ਦਿਨ ਪਹਿਲੇ ਲੱਗ ਜਾਂਦੇ ਸੀ। ਕਿਤੇ ਕਬੂਤਰ ਬਣਿਆ, ਕਿਸੇ ਤੇ ਮਤਲਬ ਦਿਲ ਬਣਿਆ ਵਿੱਚੋਂ ਤੀਰ ਨਿਕਲਿਆ। हाँ किसी ते नेवला बने ते वो भी ਅੱਛਾ ਜੀ, ਕਿੰਨੀਆਂ ਰਸਮਾਂ ਖਤਮ ਹੋ ਗਈਆਂ ਕਿ ਮਹਿੰਦੀ ਲਵਾਉਣ ਜਾਂਦੀਆਂ ਸਨ ਖਵਾਤੀਨ ਬਾਜ਼ਾਰ 'ਚ ਕਿ ਮਹਿੰਦੀ ਲਵਾ ਕੇ ਆਣੀ, ਫਿਰ ਚੂੜੀਆਂ ਦਾ ਰਿਵਾਜ ਹੁੰਦਾ ਸੀ। ਮਹਿੰਦੀ ਤਾਂ ਖੈਰ ਹੁਣ ਵੀ ਲਵਾਉਂਦੀਆਂ ਨੇ। ਹੁਣ ਵੀ ਲੇਕਿਨ ਹੁਣ ਪਾਰਲਰਾਂ 'ਚ ਚਲੇ ਗਏ ਨੇ। ਨਹੀਂ ਹੁਣ ਡਿਜ਼ਾਈਨ ਅੱਛੇ ਆ ਗਏ ਨੇ, ਪਹਿਲੇ ਨਾਲੋਂ ਅੱਛੇ ਆ ਗਏ। डिजाइन हलवाई ਮੈਂ ਨਹੀਂ ਲਵਾਈ। लेकिन खवातीन को काम भी तो बहुत ज्यादा होते हैं। ये भी आजकल काफी हो गया कि कुछ हम लोग लेजी हो जाते हैं। अच्छा ईद है अभी तो ये प्रेपरेशन करनी है, वो
चीज तैयार करनी है, देखनी नहीं जाएगी, अभी बड़ा पता होता क्या है। है जब छोटे इस ਵੇਲੇ ਸਰਦਾਰ ਕਮਾਲ ਸਾਹਿਬ ਹਰ ਚੀਜ਼ ਰੈਡੀਮੇਡ ਹੋ ਗਈ ਹੈ ਨਹੀਂ ਤੇ ਤੁਸੀਂ ਲੈਣਾ ਸੂਟ ਫਿਰ ਸਿਲਾਣਾ ਹੈ ਫਿਰ ਦਰਜੀ ਕੋ ਘੜੀ ਘੜੀ ਜਾਣਾ ਯਾਰ ਇੰਜ ਨਾ ਸੀ ਵੀ ਇੰਜ ਹੁਣ ਇਹ ਚੀਜ਼ ਹੈ ਹੀ ਨਹੀਂ ਦਰਜੀ ਕੇ ਬਹਾਨੇ ਵੀ ਦਾਣਾ ਸ਼ਾਪ ਤੇ ਹਰ ਚੀਜ਼ ਤੁਹਾਡੇ ਸਾਹਮਣੇ ਪਈ ਹੈ ਤਿਆਰ ਪਈ ਹੈ ਤੁਹਾਨੂੰ ਦੇਖ ਰਹੀ ਹੈ ਕਿ ਇਹਨੇ ਮੈਨੂੰ ਲੈਣਾ ਲੈਣਾ ਉਹਨਾਂ ਇਦਾਂ ਤੇ ਇਹ ਹੁੰਦਾ ਸੀ ਕਿ ਲੋਕੀ ਈਦ ਨਹੀਂ ਸੀ ਪੜਦੇ ਮੋਟਰਸਾਈਕਲ ਲੈ ਕੇ ਉਹ ਕੀ ਮੈਂ ਦਰਜੀ ਨੂੰ ਲੱਭਣ ਡਿਆ ਯਾਰ ਕੱਪੜੇ ਨਹੀਂ ਦੇ ਗਿਆ ਦੁਕਾਨ ਤੇ ਦਰਜੀ ਕੋ ਮਤਲਬ ਐਨ ਟਾਈਮ ਤੇ ਸੂਟ ਮਿਲਿਆ 2 ਦਿਨ ਪਹਿਲੇ ਉਹ ਜਾਣਾ ਦੀ ਦਰਜੀ ਨੂੰ ਕਹਿਣਾ ਸੀ ਉਹ ਕਹਿਣਾ ਮੇਰੇ ਕੋਲ ਤਾਂ ਭਾਰੀ ਢੇਰ ਲੱਗਾ ਪਿਆ मैं ਕੀ ਕਰਾਂ यार। अच्छा सर टेलर्स के वैसे बहाने आज भी एक्सक्यूजेस वही हैं जो पहले होते थे, ये है मशीन खराब होगी, कारीगर भाग गया, फोदगी होगी, इसी तरह करते हैं। ਉਹ ਮੇਰੇ ਚਾਚੇ ਦਾ ਬੇਟਾ ਸੀਗਾ ਕੈਸਰੋਂ ਬੜਾ ਅੱਛਾ ਦਰਜੀ ਸੀ ਜਿਹੜਾ ਅੱਛਾ ਦਰਜੀ ਹੋਏਗਾ ਨਾ ਉਹ ਕੰਮ ਬਹੁਤ ਘੱਟ ਕਰਦਾ ਹੈ ਮਰਜ਼ੀ ਨਾਲ ਕੁਦਰਤੀ ਆਪਣੀ ਮਰਜ਼ੀ ਨਾਲ ਉਹ ਸੀਗਾ ਈਦ ਵਾਲੇ ਦਿਨ ਵੀ ਲੋਕੀ ਈਦ ਪੜਨ ਜਾ ਰਹੇ ਤੇ ਉਹ ਕਾਜ ਕਰਾਉਣ ਚਾ ਰਹੇ ਉਹ ਖੁਦਾ ਦਾ ਪਾਉ ਕਰ ਤੇ ਪਹਿਲੇ ਉਹਨੇ ਕਹੀ ਜਾਣਾ ਬਸ ਵੀ ਮੇਰੇ ਕੋ ਪੁਰ ਹੋ ਗਿਆ ਮੈਂ ਨਹੀਂ ਕੰਮ ਫੜਨਾ ਅੱਛਾ ਕਈ ਐਸੇ ਦਰਜੀ ਸਨ ਜਿਨ੍ਹਾਂ ਨੂੰ ਹਰ ਈਦ ਤੇ ਮਾਰ ਜ਼ਰੂਰ ਪੈਂਦੀ ਸੀ ਉਹਨੂੰ ਪਈ ਨਾ ਹੁਣ ਵੀ ਹੈਗੇ ਉਹਨੇ ਮਤਲਬ ਮਰਦ ਦਾ ਸੂਟ ਸੀਤਾ ਤੇ ਜਗਰਾਤਾ ਉਹਨੂੰ ਪਤਾ ਨਹੀਂ ਕਿੰਨੀਆਂ ਰਾਤਾਂ ਦਾ ਤੇ ਉਹਨੇ ਲੇਡੀਜ਼ ਬਾਜ਼ੂ ਲਾਤੇ वर्क प्रेशर बहुत ज्यादा था। ਇਸ ਤਰ੍ਹਾਂ ਵੀ ਸਰਦਾਰ ਸਾਹਿਬ ਹੁੰਦਾ ਸੀ ਕਿ ਮਤਲਬ ਉਦੋਂ ਹਾਲਾਤ ਵੀ ਉਹੋ ਜਿਹੇ ਹੁੰਦੇ ਸੀ ਦਰਜੀ ਨੂੰ ਤਾਂ ਪਹਿਲੇ ਉਮੀਦ ਨਹੀਂ ਸੀ ਹੁੰਦੀ ਕਿ ਪੈਸੇ ਪੂਰੇ ਦੇਗਾ ਸਾਨੂੰ ਇਹ ਚੁੱਕੇਗਾ ਸੂਟ ਨਹੀਂ ਬੜਾ ਕੰਮ ਸੀ ਦਰਜੀ ਦਾ ਅੱਜ ਵੀ ਹੈ ਲੇਕਿਨ ਰੈਡੀਮੇਡ ਹੋ ਗਿਆ ਨਾ ਪਹਿਲੇ ਬੁਕਿੰਗ ਸ਼ੁਰੂ ਹੋ ਜਾਂਦੀ ਸੀ ਉਹ ਕਹਿੰਦਾ ਜੀ 20ਵੇਂ ਰੋਜ਼ੇ ਤੱਕ ਇਸ ਤੋਂ ਬਾਅਦ ਅਸੀਂ ਨਹੀਂ ਫੜਨੇ ਲੇਕਿਨ ਫਿਰ ਵੀ ਮੂੰਹ ਪਿਆਰ ਵਾਲੇ ਲੋਕ ਲੱਗਦੇ ਸਾਨੂੰ ਮੂੰਹ ਪਿਆਰ नहीं सिल के देते। सर हमारे एक टीचर इसी तरह पंजाबी थे तो वो थोड़े से आपको पंजाबी नहीं आती? बिल्कुल थोड़ी बोलिया करो कोई ऐसी गल नहीं अपनी जुबान है साडी तो मेरे एक टीचर ਤੁਸੀਂ ਲੱਗਦਾ ਥਾਈਲੈਂਡ ਤੋਂ ਆਏ पाकिस्तानी है पंजाबी है सर मेरे एक टीचर सर ਇਹ ਜਾਪਾਨੀ ਫਿਲਮਾਂ ਜਿਹੀ ਜਿਹੀ ਕੁੜੀ ਆਈਸਕ੍ਰੀਮ ਵੇਚ ਲਿਆ आप लोगों के सामने मेरी हिम्मत नहीं हो रही पंजाबी बोलने नहीं की। बोल रहा मैं अभी थाईलैंड से जो कुड़ियां वादा ला के सस्ते डड्डू जे तो सर हमारे जो टीचर थे ना वो काफी मतलब रोब दबदबे वाले सन तो वो बताते हैं कि एक बार इसी तरह होया मेरा सूट नहीं सिला तो मैं ओनू किडनैप करके ले आया दर्जी नु मैं कि मेरे सामने पहले तो मेरा सूट सिएगा तो फिर मैं तुझे रिलीज करूंगा और फिर जब एंटी अनलेस ने सूट सिए तो फिर उन्होंने उसको जाने दिया घर। यानी मेरे दर्जी अगवा हो जाते सर तो माशाल्लाह दर्जी ने वैसे बड़ी तरक्की की थी साडी फील्ड में कई दर्जी आ गए ने स्टार बन गए ने अल्लाह ने डिजाइनर बन गए बड़े उनकी डेट्स लेनी पड़ती नहीं है साडे एक्टर्स भी काफी ये आगा माजिद दर्जी है नहीं जफरी खान दर्जी है अच्छा जी अच्छा भी आगा माजिद दर्जी ने ਆਗਾ ਸਾਹਿਬ ਜੀਓ ਫੈਸ਼ਨ ਦੇ ਨਾਂ ਤੋਂ ਅੱਜ ਵੀ ਦੁਕਾਨ ਸੀ ਉਹਨਾਂ ਦੀ ਲੇਕਿਨ 2-4 ਸਾਲ ਪਹਿਲੇ ਹੀ ਉਹਨਾਂ ਨੇ ਖਤਮ ਕੀਤੀ यार आगा माजिद ਤੇ ਮਸ਼ੀਨ ਇੰਜ ਝੋਲੀ ਚ ਰੱਖ ਕੇ ਲੱਗਦਾ ਕਿ ਮਸ਼ੀਨ ਖਾਣ ਲੱਗਾ ਹੈ ਉਹ ਇੱਥੇ ਕੋਈ ਰੱਖਦਾ ਜੋ ਲੱਗਦਾ ਮੱਛੀ ਨੂੰ ਸਵਾਲ ਲਾਉਂਦੇ ਪੈਂਟ ਕੋਟ ਦਾ ਬੜਾ ਅੱਛਾ ਕਾਰੀਗਰ ਸੀ ਇਹ ਮੈਂ ਸੁਣਿਆ ਜੀ ਪੈਂਟ ਕੋਟ ਦਾ ਫਿਰ ਉਹ ਨੇ ਸੁਣਿਆ ਕਿ ਉਹ ਜਿਹੜਾ ਸੂਈ ਨਾਲ ਸਲਾਈ ਹੁੰਦੀ ਸੀ ਨਾ ਉਹਦੇ ਕਾਰੀਗਰ ਨੇ ਆਗਾ ਸਾਹਿਬ ਕੁਵੈਤ ਬੜੀ ਦੇਰ ਰਿਹਾ ਆਗਾ ਸਾਹਿਬ ਅਰਬੀਆਂ ਦੇ ਸੂਟ ਵੀ ਸੀਨਾ ਕਹਿੰਦਾ ਅਰਬੀ ਦਾ ਜਿਹੜਾ ਜੁੱਬਾ ਸੀਂਦਾ ਸੀ ਉਹ ਬੜਾ ਮੁਸ਼ਕਲ ਕੰਮ ਹੈ अरे जुबा सीना वाकई उनको तो गुस्सा भी बहुत आता है अरबियों को तो। ਉੱਥੇ ਤੇ ਜ਼ਰਾ ਕਿ ਇੱਧਰ ਉੱਧਰ ਹੋ ਜਾਏ ਤੇ ਤਲਵਾਰ ਨਾਲ ਸਿਰ ਲਾ ਦੇ ਛੱਡ ਦੇ ਉੱਤੇ अच्छा जी ਤੂਤੀਆਂ ਛੋਟੀਆਂ नहीं तो जफरी खान साहब भी दर्जी साहब ਜੀ ਖਾਨ ਸਾਹਿਬ ਤੁਹਾਨੂੰ ਨਹੀਂ ਪਤਾ ਤੁਹਾਨੂੰ ਵੀ ਤਾਂ ਪਤਾ नहीं मैं मन्ने नहीं मेरे सामने कहते नहीं मेरा कि दर्जी ने काम ਲਾ कहते पठान लोग साडा जंगा जुंगा नाल ਨਹੀਂ काम है ਸਾਰੇ ਇਸ ਤਰ੍ਹਾਂ ਹੀ ਜੀ ਆਪਣੇ ਸਾਰੇ ਪਠਾਨ ਜੋ ਕੁਹਾੜੀ ਨਾਲ ਕਾਜ ਕਰਦਾ ਹੁੰਦਾ ਇਹ ਦੇਖੋ ਨਾ ਮਤਲਬ ਕਿ ਅੱਲਾ ਨੇ ਕੀ ਰੰਗ ਲਾਏ ਇਹਨਾਂ ਨੂੰ ਲੇਕਿਨ ਇਹ ਰੰਗ ਲਾਉਂਦੇ ਹੁੰਦੇ ਸੀ ਪਹਿਲੇ ਤੁਹਾਨੂੰ ਪਤਾ ਇਸ ਗੱਲ ਦੁੱਧ ਵੀ ਨਹੀਂ ਲੱਗਾ ਦੁੱਧ ਪੱਤੀ ਵੇਚ ਰਹੇ ਉਹ ਵੀ ਨਹੀਂ ਲੱਗਾ ਸਰਦਾਰ ਸਾਹਿਬ ਜਿਹੜਾ ਸਾਡਾ ਬਚਪਨਾ ਸੀ ਨਾ हाँ जी हाँ ਤੇ जी ਸਾਨੂੰ ਉਦੋਂ ਬਹੁਤ ਥੋੜੇ ਪੈਸੇ ਮਿਲਦੇ ਹੁੰਦੇ ਸੀ ਜੀ 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 2 ਰੁਪਏ ਈਦ ਵਾਲੇ ਦਿਨ ਮਿਲਨੇ ਯਾਰ ਵਿੱਚ ਵੀ ਬੜੀ ਬਰਕਤ ਹੁੰਦੀ ਸੀ वाकई 4 ਰੁਪਏ ਦੀ ਟਿਕਟ ਹੁੰਦੀ ਸੀ ਸਰਦਾਰ ਸਾਹਿਬ ਜਦੋਂ ਮੈਂ ਫਿਲਮਾਂ ਵੇਖਣੀਆਂ ਸ਼ੁਰੂ ਕੀਤੀਆਂ ਥਰਡ ਦੀ ਫਸਟ ਟਿਕਟ ਜਿਹੜੀ ਥਰਡ ਦੀ ਨੂੰ ਕਹਿੰਦੇ ਸੀ 4 ਰੁਪਏ ਦੀ ਪਹਿਲੇ ਉਹ ਹੀ ਖੋਲਦੇ ਸਨ ਤੇ ਉਹ 4 ਰੁਪਏ ਇਕੱਠੇ ਕਰਨੇ ਇੱਕ ਕੰਮ ਹੁੰਦਾ ਸੀ ਈਦ ਵਾਲੇ ਦਿਨ मैं कहना जिद को 4-5 रुपए ਹੁੰਦੇ ਸਨ ਈਦ ਤੇ ਉਹਦੇ ਕਿੰਨੇ ਦੋਸਤ ਹੁੰਦੇ ਸਨ ਕਿ ਕੋ 5 ਰੁਪਏ ਹੈਗੇ ਇਹਦੇ ਨਾਲ ਫਿਰ ਉਹਦੇ ਨਾਲ ਈਦ ਤੇ ਬੜਾ ਮਜ਼ਾ ਆਉਣਾ ਤੇ ਦਾਰਾ ਬਾਬੂ ਕਈ ਵਾਰੀ ਇੰਜੋਏ ਫਿਲਮ ਵੇਖਣ ਗਏ ਨੇ ਤੇ ਉੱਥੇ 4 ਜਣੇ ਇਕੱਠੇ ਨੇ 5 ਜਣੇ ਪੈਸੇ ਪਾਏ ਨੇ ਤੇ 2 ਰੁਪਏ ਵਿੱਚੋਂ ਘਟ ਗਏ ਨੇ ਤੁਹਾਨੂੰ ਕਹਿ ਰਹੇ ਨੇ ਕੀ ਕਰੀਏ ਤੇ ਕੋਈ ਬੰਦਾ ਆਇਆ ਉਹਨੇ ਕਿਹਾ ਭਾਜੀ ਪੈਸੇ ਘਟ ਗਏ ਨੇ 1 ਰੁਪਿਆ ਦੇ ਦਿਓ ਉਹਦੇ ਕੋਲ ਰੁਪਿਆ ਲੈਣਾ 1 ਰੁਪਿਆ ਦੂਸਰੇ ਅੱਛਾ ਉਹਦਾ ਮਤਲਬ
ਹਾਲਾਤ ਅੱਛੇ ਸਨ, ਮਾਹੌਲ ਅੱਛਾ ਮੈਂ ਕਹਿੰਦਾ ਬੜਾ ਪਿਆਰ ਉਹਨਾਂ ਨੇ ਕਹਿਣਾ ਬੱਚੇ ਆਏ ਨੇ ਫਿਲਮ ਚੱਲ ਯਾਰ ਆਲਾ ਪੜਾ ਬਈ ਇਹਦਾ ਪਿਆਰ ਬਸ ਸਖਾਵਤ ਸਾਹਿਬ ਕੇ ਅਗਰ ਇੱਕ ਟਿਕਟ ਦੇ ਪੈਸੇ ਨੇ ਦੋ ਦੋਸਤ ਨੇ ਤੇ ਇੱਕ ਨੇ ਹਾਫ ਟਾਈਮ ਤੋਂ ਪਹਿਲੇ ਫਿਲਮ ਵੇਖ ਲਈ, ਦੂਜੇ ਨੇ ਹਾਫ ਟਾਈਮ ਤੋਂ ਬਾਅਦ ਚ ਵੇਖ ਲਈ, ਤਾਂ ਦੋਵਾਂ ਨੇ ਆ ਕੇ ਇੱਕ ਦੂਜੇ ਨੂੰ ਸਟੋਰੀ ਸੁਣਾਤੀ। ਇਹ ਹਾਫ ਟਾਈਮ ਤੋਂ ਰਿਹਾ ਅਸੀਂ ਹਾਫ ਟਾਈਮ ਬਾਅਦ ਕੀ ਆ ਫਿਰ ਇਹ ਹੋਇਆ ਸੀ ਉਹ ਪੂਰੀ ਸੁਣਾਈ ਬੇਈਮਾਨ ਨਾ ਕਰੀ। ਉਹ ਫਿਲਮ ਛੱਡ ਦੇ ਸੁਲਤਾਨ ਹੀ ਮਰ ਜਾਂਦਾ, ਕਦੋਂ ਮਰ ਜਾਂਦਾ ਭਾਈ। ਜੋ ਹੈ ਨਾ ਅਸਲ ਨੇ ਇੱਕ ਫਿਲਮ ਲੱਗੀ। ਹੁਣ ਅਸੀਂ ਸਾਡੇ ਮਸ਼ਹੂਰ 4 ਦੋਸਤ ਅਸੀਂ। ਅੱਛਾ ਜੀ। ਇੱਕ ਮੈਂ, ਸੂਤਾ, ਅੱਛਾ ਬਿੱਲਾ, ਰਿਆਜ਼। ਅੱਛਾ ਜੀ। ਇਹ 4 ਸਾਡੇ ਪੱਕੇ ਤੇ ਅਲਾਮੇ ਵੀ ਇਹਨਾਂ ਦੇ ਆਉਂਦੇ ਸਨ। ਤੇ ਫਿਰ ਸਾਨੂੰ ਮਤਲਬ ਸਾਡੇ ਨਾਮਾਂ ਤੋਂ ਨਹੀਂ ਸੀ ਜਾਣਦੇ, ਪਿਓ ਦੇ ਨਾਂ ਤੋਂ ਅਲਾਮੇ ਆਉਂਦੇ ਸਨ। ਜਿਹੜਾ ਅਖਤਰ ਦਾ ਮੁੰਡਾ, ਸੋਮੀ ਦਾ ਮੁੰਡਾ, ਸ਼ੇਰੀ ਦਾ ਮੁੰਡਾ ਤੇ ਮਨਜ਼ੂਰ ਦਾ ਮੁੰਡਾ, ਇਹ ਚਾਰਾਂ ਪਿਓਾਂ ਦੇ ਨਾਂ ਲੈ ਕੇ ਅਗਲੇ ਨੇ ਲਾਵਾਂ ਦੇਣਾ ਜਿੰਨੇ ਵੀ। ਤੇ ਅਸੀਂ ਇਹੋ ਜਿਹੀ ਆਈਟਮ ਕਰਨੀ, ਕੋਈ ਨਾ ਕੋਈ ਕੰਮ ਪਾਇਆ ਹੀ ਹੁੰਦਾ ਸੀ। ਤੇ ਟਿਕਟ ਦੇ ਪੈਸੇ ਇਕੱਠੇ ਕਰ ਲਏ ਪੂਰੇ ਹਾਫ ਟਾਈਮ ਲਈ, ਕੁਛ ਨਹੀਂ। ਤੇ ਉਹਨੂੰ ਸੂਦਾ ਕਹਿੰਦਾ ਯਾਰ ਉੱਥੇ ਹਾਫ ਟਾਈਮ ਹੋਣਾ, ਫਿਰ ਕੀ ਕਰਾਂਗੇ? ਸੂਦਾ ਗਿੱਠਾ ਰਿਕਸ਼ਾ ਚਲਾਉਂਦਾ ਹੋਣਾ। ਤੇ ਉਹ ਕਿਹਾ ਚਲੋ यार देखने तो किसी को कह रहे हैं 2 रुपए ही दे दे ਸਾਨੂੰ। तो आप लोग खाली फिल्म देखते थे, खाते पीते कुछ नहीं थे? मतलब ਇਹ ਮੰਗ ਮੁੰਗ ਕੇ ਫਰਕਾਰ ਬਣੇ। रिफ्रेशमेंट दो। ਹੁਣ ਭਾਜੀ ਜਦੋਂ ਅਸੀਂ ਤੁਸੀਂ ਪਹੁੰਚੇ ਗੌਰ ਕਰੋ ਕਿ ਸਾਡੇ ਪਾਕਿਸਤਾਨ ਦੇ ਸੁਪਰਸਟਾਰ ਨੇ ਉਹ ਆਪਣੀ ਇਸ ਗੱਲ ਨੂੰ ਛੁਪਾ ਨਹੀਂ ਰਹੇ ਕਿ ਹਰ ਬੰਦਾ ਸਟਰਗਲ ਕਰਕੇ ਮਿਹਨਤ ਕਰਕੇ ਇੱਥੋਂ ਤੱਕ ਆਉਂਦਾ ਬਿਲਕੁਲ। ਜੀ। ਸਾਡੇ ਮਾਪੇ ਮੈਨੂੰ ਯਾਦ ਅੱਜ ਤੱਕ ਰਹੇਗਾ ਕਿ ਜੁੱਤੀ ਐਸੀ ਲਾ ਦੇਣੀ ਈਦ ਵਾਲੇ ਦਿਨ, ਜੁੱਤੀ ਮਾਪਿਓ ਨੇ ਇਹੋ ਜਿਹੀ ਲੈ ਕੇ ਦੇਣੀ, ਕੋਈ ਈਦ ਵਾਲੇ ਦਿਨ ਹੀ ਉਹਨੇ ਗਿੱਟਾ ਵੱਟ ਦੇਣਾ। ਲੋਕਾਂ ਨੇ ਪਾ ਕੇ ਫਿਰਨਾ ਤੇ ਮੈਂ ਹੱਥ 'ਚ ਲੈ ਕੇ ਕਿਉਂਕਿ ਉਦੋਂ ਹਾਲਾਤ ਇਹਦੇ ਬ੍ਰਾਂਡ ਵੀ ਐਡੇ ਨਹੀਂ ਸੀ ਪਰ ਹੁੰਦੇ। ਉਹਦਾ ਕੋਈ ਇਲਾਜ ਵੀ ਨਹੀਂ ਸੁਣਦਾ ਕਿ ਕਹਿੰਦਾ ਕਿ ਜੁੱਤੀ ਲੱਗਦੀ ਰੋਲ ਰੱਖ ਲਓ ਤੇ। ਪਾਣੀ ਗਿੱਲਾ ਕਰਕੇ ਨਾ ਪੈਰ ਇਹਦੇ ਚ ਪਾ ਖੁੱਲਿਆ। ਫਿਲਮ ਦੇਖਣ ਚੱਲ ਗਏ, ਪੈਸੇ ਟਿਕਟਾਂ ਦੇ ਹੋ ਗਏ। ਅੱਛਾ ਜੀ। ਉੱਥੇ ਅਸੀਂ ਪਹੁੰਚੇ, ਟਿਕਟਾਂ ਲਈਆਂ ਸੀ, ਫਿਲਮ 'ਚ ਬਹਿ ਗਏ। ਜਦੋਂ ਫਿਲਮ ਹਾਫ ਟਾਈਮ ਹੋਇਆ ਤਾਂ ਇੱਕ ਦੂਜੇ ਵੱਲ ਵੇਖ ਰਹੇ ਤੇ ਸੂਦਾ ਕਹਿੰਦਾ ਕਿਉਂ? ਫਿਰ ਉਹਨੇ ਇੱਥੋਂ ਕਰਕੇ ਨਾ ਪੌਣਾ ਕੱਢਿਆ, ਪੌਣੇ ਦੇ ਵਿੱਚ ਕੋਈ ਰੋਟੀਆਂ ਬਣੀਆਂ ਤੇ ਉੱਤੇ ਸਾਲਣ ਪਾਇਆ। ਯਾਨੀ ਕਿ ਨਹੀਂ ਯਾਰ ਤੇ ਹਾਫ ਟਾਈਮ ਵੀ ਮਨਾਇਆ ਸੀ। ਮੈਂ ਦੇਖੋ ਸਾਹਿਬ ਇਹ ਕੋਈ ਜ਼ਿਆਦਾ ਅਰਸੇ ਦੀ ਗੱਲ ਨਹੀਂ, ਕੋਈ ਪਿੱਛੇ ਚੱਲ ਜਾਓ ਤਕਰੀਬਨ ਤੁਸੀਂ 25 ਸਾਲ ਪਿੱਛੇ ਚੱਲ ਜਾਓ, ਜਦੋਂ ਹਾਫ ਟਾਈਮ ਹੁੰਦਾ ਸੀ ਉੱਥੇ ਬੜੀਆਂ ਅੱਛੀਆਂ ਟਿੱਕੀਆਂ ਜਾਂ ਸਮੋਸੇ ਕੜਾਈ ਤੇ ਵੱਡਾ ਗੋਸ਼ਤ ਦੇ ਵਿੱਚ ਹਰੀਆਂ ਮਿਰਚਾਂ ਉਹਨੇ ਲਾਈਆਂ, ਟਮਾਟਰ ਕੀਮਾ ਬਣਾਇਆ ਤੇ ਹਰੀਆਂ ਮਿਰਚਾਂ ਵਿੱਚ ਗੱਡੀਆਂ ਹੁੰਦੀਆਂ ਸਨ। ਤੇ ਉਹ ਮੇਰੇ ਖਿਆਲ ਤਕਰੀਬਨ ਹਰ ਬੰਦਾ ਹੀ ਉਹ ਖਾਂਦਾ ਹੁੰਦਾ ਸੀ, ਇੱਕ ਨਾਮ ਤੇ ਥੋੜੀ ਜਿਹੀ ਤੇ ਪਾ ਕੇ ਸਰ ਇੱਕੋ ਹੀ ਗਲਾਸ ਦੇਖੋ ਜੀ, ਇੱਕੋ ਗਲਾਸ ਪਰ ਸਾਰੇ ਪੀ ਜਾ ਰਹੇ। ਤੇ ਉਹ ਸਾਰੇ ਪੀਂਦੇ ਸੀ। ਉਦੋਂ ਕੋਈ ਕਰੋਨਾ ਨਹੀਂ ਸੀ, ਉਦੋਂ ਕੋਈ ਬਿਮਾਰੀ ਨਹੀਂ ਸੀ, ਉਦੋਂ ਕੁਝ ਵੀ ਨਹੀਂ ਸੀ। ਉਦੋਂ ਨਾ ਕੋਈ ਡਾਕਟਰ ਕਹਿੰਦਾ ਹੁੰਦਾ ਸੀ ਕਿ ਯਾਰ ਇਸ ਤਰ੍ਹਾਂ ਨਾ ਕਰੋ, ਇੱਕ ਦੂਜੇ ਝੂਠਾ ਨਾ ਪੀਓ। ਤੇ ਹੁਣ ਕੀ ਵੇਲਾ ਆ ਗਿਆ ਕਿ ਜੀ ਇੱਕ ਦੂਜੇ ਕੋਲੋਂ ਦੂਰੀ ਰੱਖੋ। ਸਰਦਾਰ ਸਾਹਿਬ ਉਦੋਂ ਨੀਤਾਂ ਅੱਛੀਆਂ ਸਨ, ਅਮਾਲ ਅੱਛੇ ਸਨ। ਹੁਣ ਸਾਡੇ ਅਮਾਲ ਵੀ ਉਹ ਨਹੀਂ ਤੇ ਨੀਤਾਂ ਵੀ ਉਹ ਨਹੀਂ, ਜਿਹਦੀ ਵਜ੍ਹਾ ਤੋਂ ਮੇਰਾ ਖਿਆਲ ਹੈ ਜਿਹੜੀ ਸਜ਼ਾ ਮਿਲਣ ਦੀ ਉਹ ਹੈ। ਅੱਛਾ ਤੁਸੀਂ ਅੱਜ ਈਦ ਪੜ੍ਹ ਕੇ ਆਏ ਹੋ ਤੇ ਸਵੇਰੇ ਲੋਕੀ ਮਿਲੇ ਤੁਹਾਡੇ ਗਲੇ ਲੱਗ ਕੇ ਜਾਂ ਨਹੀਂ ਮਿਲੇ? ਨਹੀਂ, ਮੈਂ ਤੇ ਦੌੜਨ ਦੀ ਕੀਤੀ ਉੱਥੋਂ। ਨਹੀਂ ਦੌੜਨਾ ਮੇਰੇ ਦੇ ਨਾਲ ਵੀ ਜਿਹੜਾ ਮੈਂ ਉਹਨੂੰ ਵੀ ਨਹੀਂ ਮਿਲਿਆ, ਮੈਂ ਸਿਰਫ ਇੰਜ ਹੀ ਕੀਤਾ, ਮੈਂ ਸਲਾਮ ਨਹੀਂ ਮਿਲਣਾ ਚਾਹੀਦਾ। ਮੈਂ ਤਾਂ ਮਿਲਿਆ ਜਿਹੜਾ ਮਿਲਿਆ ਉਹਨੂੰ ਮਿਲਿਆ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਯਾਰ, ਉਹ ਟੈਨਸ਼ਨ ਵਾਲੀ ਸਾਡੀ ਬਸ ਇਹ ਕਿ ਘਰ ਆ ਕੇ ਹੱਥ ਧੋ ਲਓ, ਮੂੰਹ ਧੋ ਲਓ, ਜੋ मतलब एहतियाता ने सैनिटाइजर का इस्तेमाल करो, हाथ धो लो, मुंह धो लो, बाद फिर अगले कहने नवा लो इन्हें। नहीं, फिर ये भी होता है ना, अगर आप मिल भी लो तो घर में आके इंसान वहम कर रहा होता है, पता नहीं इसको कोरोना नहीं है तो वहम की अगर गल है। हुण मैं हाथ धो के हटे हैं, मैं निकल के अच्छी तरह 18 मिनट ला के हाथ धो के टूटी ਨੂੰ ਹੱਥ ਲਾਇਆ, ਬੰਦ ਕਰਨ ਲੱਗਿਆ तो फिर ਉਹਨੂੰ ਹੱਥ ਲੱਗ ਗਿਆ, फिर तो वो फिर जो दरवाजा वाशरूम का खोल के अंदर गए या उसको भी धोण गए, ਉਹਨੂੰ ਵੀ ਹੱਥ ਲੱਗ ਗਿਆ, साबुन भी धो, फिर वापस आओ, फिर तो फिर टूटी बंद कर, फिर इस तरह ਦੇ ਫਿਰ ਉਹ ਹੀ ਗੱਲ। ਨੇ ਮੈਂ ਤੇ ਵੇਖ ਰਿਹਾ ਕਿ ਦੇਖੋ ਹੁਣ ਮਸਜਿਦਾਂ 'ਚ ਤੇ ਦਿਨ ਦਿਹਾੜੇ ਤੇ ਆਣੇ ਨੇ, ਠੀਕ ਹੈ ਜੀ, ਈਦ ਵੀ ਪੜਨ ਜਾਣੀ, ਸਭ ਨੇ ਪੜਨ ਜਾਣੀ, ਠੀਕ ਹੈ, ਮਗਰ ਉਹ ਐਸਓਪੀ ਦਾ ਕੋਈ ਐਡਾ ਖਾਸ ਖਿਆਲ ਨਹੀਂ ਰੱਖਿਆ ਜਾ ਰਿਹਾ, ਨਹੀਂ ਰੱਖਿਆ ਜਾ ਰਿਹਾ, ਬਾਕੀ ਨਹੀਂ ਹੈ ਜੀ। लेकिन ये होना जरूरी है, करना चाहिए सब ਨੂੰ ਜਿਹੜੇ मतलब ਰਸ਼ ਵਾਲੀ ਜਗ੍ਹਾ ਤੇ ਜਾਂਦੇ ਦੇਖੋ ਮਾਸਕ ਦਾ ਇਸਤੇਮਾਲ ਕਰਨ। ਲੇਕਿਨ ਇੱਕ ਗੱਲ ਵੈਸੇ ਚੰਗਾ ਵੀ ਹੈ ਜਿਹੜਾ ਅਸੀਂ ਇੱਕ ਦੂਜੇ ਨੂੰ ਗਲੇ ਨਹੀਂ ਨਾ ਮਿਲ ਰਹੇ ਕਰੋਨਾ ਦੇ ਨੇ, ਵਰਨਾ ਈਦ ਵਾਲੇ ਦਿਨ ਕਈ ਬੰਦੇ ਤੇ ਇਹੋ ਜਿਹੀ ਜੱਫੀ ਪਾਉਂਦੇ ਸਨ ਭਾਜੀ, ਉਹ ਮਤਲਬ ਜੱਫੀ ਪਾ ਕੇ ਤੇ ਫਿਰ ਐਨੇ ਨਹੀਂ ਘੁੱਟਦੇ, ਇਹ ਚੁੱਕ ਵੀ ਦੇਣਾ ਨਹੀਂ, ਅੱਛਾ ਕਈ ਚੁੱਕ ਵੀ ਦਿੰਦੇ ਸੀ, ਮੇਰੇ ਵਰਗੇ ਨੂੰ ਤਾਂ ਬਹੁਤਾ ਚੁੱਕ ਦਿੰਦੇ ਨੇ। ਇੱਕ ਬੰਦੇ ਨੇ ਮੈਨੂੰ ਈਦ ਮਿਲੀ ਹੈ ਤੇ ਉਹ ਮੈਨੂੰ ਇੱਥੇ ਮਿਲ ਰਿਹਾ ਤੇ 50-6 ਨੂੰ ਹੋਰ ਵੀ ਮਿਲ ਰਿਹਾ, ਮੈਨੂੰ ਛੱਡ ਨਹੀਂ ਰਿਹਾ, ਮੈਨੂੰ ਛੱਡ ਦੇ, इज्तिमाई जब भी ਕਹਿੰਦਾ ਤੈਨੂੰ ਨਹੀਂ ਮੈਂ ਛੱਡਣਾ। ਅੱਛਾ ਬਾਕੀ ਈਦ ਦੇ ਕੱਪੜੇ ਜਦੋਂ ਮਾਂ ਪਿਓ ਲੈ ਕੇ ਦਿੰਦੇ ਸਨ, ਕਿੰਨੇ ਚਾਅ ਚੜ੍ਹਦੇ ਸਨ ਉਹਨਾਂ ਕੱਪੜਿਆਂ ਦੇ। ਮੈਂ ਕਹਿੰਦਾ ਜੀ ਪਹਿਲੇ ਜਿਹੜੇ ਮੈਂ ਦੇਖਿਆ ਨਾ ਆਪਣੀ ਹੋਸ਼ ਦੇ ਵਿੱਚ 25-30 ਸਾਲ ਪਿੱਛੇ ਚਲੇ ਜਾਓ, ਬਿਲਕੁਲ, ਕਿ ਇਹ ਵੱਡੀ ਦੇ ਕੱਪੜੇ ਨੇ ਤੇ ਇਹੀ ਧੋ ਕੇ ਫਿਰ ਮਤਲਬ ਛੋਟੀ ਤੇ ਜਿਹੜੇ ਪਾਏ ਨੇ ਇਹੀ ਧੋ ਕੇ ਵੱਡੀ ਤੇ ਵੀ ਪੈਣੇ ਨੇ। ਵਿੱਚ 2.5 ਮਹੀਨੇ ਹੁੰਦੇ ਨੇ, ਮਾਂ ਪਿਓ ਕਹਿੰਦੇ ਫਿਰ ਤੈਨੂੰ ਕਿੱਥੋਂ ਲਿਆ ਦਈਏ ਅਸੀਂ। ਹਾਂ ਬਿਲਕੁਲ ਸਹੀ ਹੈ, ਇੰਜ ਹੀ ਹੁੰਦਾ ਸੀਗਾ, ਉਹ ਰੱਖਦੇ ਨੇ ਈਦ ਵਾਲੇ ਦਿਨ। ਨਹੀਂ ਗੁੱਸਾ ਤੇ ਆਉਂਦਾ ਸੀ, ਲੇਕਿਨ ਇਹ ਮਾਂ ਪਿਓ ਤੇ ਅੱਛਾ ਇਹ ਕੋਈ ਅੱਲਾ ਵੱਲੋਂ ਹੀ ਰਿਹਾ
ਕਿ ਇੰਨਾ ਨਹੀਂ ਸੀ ਰੋਗ ਹੁੰਦਾ ਕਿ ਲੋਨ ਨੇ ਇਹ ਕੀਤਾ ਸਾਨੂੰ ਕਿਉਂ ਨਹੀਂ ਇੰਜ। ਇਹ ਕਦੀ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਗਿਲਾ ਨਹੀਂ ਆਇਆ ਜ਼ਿਹਨ 'ਚ। ਇਹ ਅੱਲਾ ਦੀ ਕੋਈ ਰਹਿਮਤ ਨਹੀਂ ਆਇਆ ਕਿ ਉਹਨੇ ਸਬਰ ਹੀ ਇੰਨਾ ਦਿੱਤਾ ਹੈ। ਤੇ ਮੇਰਾ ਖਿਆਲ ਹੈ ਕਿ ਸਾਡੇ ਮਾਪੇ ਅਗਰ ਮਿਹਨਤ ਮਜ਼ਦੂਰੀ ਸਰਦਾਰ ਸਾਹਿਬ- ਕਰਦੇ ਨੇ, ਵਾਲਦ ਸਾਹਿਬ ਸਾਡੇ ਸਰ ਸਲੀਮ ਸਾਹਿਬ ਦੇ ਜਿਹੜੇ ਵਾਲਦ ਸਾਹਿਬ ਵੀ, ਇਹ ਮਿਹਨਤ ਮਜ਼ਦੂਰੀਆਂ ਸਾਨੂੰ ਕਰਕੇ ਮਤਲਬ ਆਪਣੇ ਮਾਂ-ਬਾਪ ਦੇ ਬੜਾ ਲਾਉਣਾ ਹੈ। ਬਾਜੀ ਉਹਨਾਂ ਨੇ ਖਵਾਇਆ ਨਾ ਹਾਂਜੀ, ਸਾਨੂੰ, ਮਿਹਨਤ ਮਜ਼ਦੂਰੀ ਠੀਕ ਹੈ, ਕਰਕੇ। ਉਹਨਾਂ ਦੇ ਸਬਰ ਦੇ ਭਾਗ ਜਿਹੜੇ ਉਹ ਸਾਨੂੰ ਲੱਗੇ ਤੇ ਅੱਜ ਮੈਨੂੰ- ਲੱਖਾਂ ਕਰੋੜਾਂ ਮਾਲਕ ਦੇ ਮੈਨੂੰ ਨੇ। ਸਰਾਵਤ ਸਾਹਿਬ ਪਤਾ ਹੈਗਾ ਕਿ ਮੈਂ ਈਦ ਵਾਲੇ ਦਿਨ ਨਾ ਮੈਂ ਮੰਜੀ ਦੇ ਉੱਤੇ ਫਰੂਟ ਚਾਟ ਲਾ ਲੈਂਦਾ ਸਰ ਆਪਣੇ ਘਰ ਦੇ ਈਦ ਅੱਛਾ, ਅੱਲਾ ਦੀ ਕਸਮ ਨਾਲ ਕਹਿਣ ਲੱਗਾ ਸੀ ਕਿ ਇਹੋ ਜਿਹਾ ਬੰਦਾ ਇਹੋ ਜਿਹੀ ਹਰਕਤ ਈਦ ਵਾਲੇ ਦਿਨ ਜ਼ਰੂਰ ਕਰਦਾ ਹੈ। ਘਰੋਂ ਹੀ ਮੈਂ ਕੌਲੀਆਂ ਚੁੱਕਣੀਆਂ, ਘਰੋਂ ਹੀ ਚਮਚੇ, ਤੇ ਮੇਰੀ ਅੰਮੀ ਨੇ ਗਾਲਾਂ ਕੱਢਣੀਆਂ ਵੀ ਤੂੰ ਵਾਪਸੀ ਦੇ ਭਾਂਡੇ ਖਵਾਉਣੇ, ਉਹਨੂੰ ਮੇਰਾ ਕੋਈ ਫਿਕਰ ਨਹੀਂ। ਤੇ ਉਹ ਤੋਂ ਹੀ ਬਿਜ਼ਨਸ। ਮੇਰੇ ਵਾਲਦ ਸਾਹਿਬ ਵੀ ਈਦ ਵਾਲੇ ਦਿਨ ਛੁੱਟੀ ਨਹੀਂ ਸੀ ਕਰਦੇ, ਉਹ ਵੀ ਸੌਦਾ ਵੇਚਦੇ ਸਨ, ਆਪਣਾ ਕੇਕ, ਪੇਸਟਰੀ, ਕਰੀਮ ਰੋਲ ਵਗੈरह ये भेजते होंगे सन ईद पे ना। अल्लाह और जन्नत से बड़े ही अच्छे वाले साहब बिजनेसमैन थे, तो आपको एक्टिंग का शौक कैसे हुआ फिर ये थिएटर? गॉड गिफ्टेड होता है, अंदर ही एक चीज होती है ਇਹ ਅੱਲਾ ਵੱਲੋਂ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਪੋਸਟਰਾਂ 'ਚ ਵੜ ਕੇ ਮੈਨੂੰ ਇੰਝ ਲੱਗਦਾ ਮੇਰੀ ਆਪਣੀ ਫੈਮਿਲੀ नहीं देखो ना ਤੁਸੀਂ ਉਹ ਪਤਾ ਹੀ ਨਹੀਂ ਸੀ ਹੁੰਦਾ ਕਿ ਇੱਧਰ ਆਣਾ ਜਾਂ ਨਹੀਂ ਆਣਾ। नहीं ਹੁਣ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਦੱਸਦੇ ਆ ਤੇ ਉਹ ਝੂਠ ਸਮਝਦੇ ਕਹਿੰਦੇ ਨਹੀਂ ਪਾਪਾ ਸਾਡੇ ਤੇ ऐसे ही लगा रहे हैं। ਰੱਬ ਦੀ ਇਹ ਕਰਮ ਹੋਈ, ਇਹ ਕਰਮ ਹੋਇਆ, ਮਿਹਰ ਹੋਈ ਸੁਣ ਰੱਬ ਦੀ ਕਿ ਅਸੀਂ ਜਿਨ੍ਹਾਂ ਲੋਕਾਂ ਦੇ ਪੋਸਟਰ ਵੇਖਦੇ ਹੁੰਦੇ ਸਾਂ ਉਹਨਾਂ ਦੇ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ। ਠੀਕ ਹੈ ਜੀ, ਜਿਵੇਂ ਕਿ ਹਾਜੀ ਸੁਲਤਾਨ ਰਾਹੀ ਸਾਹਿਬ, ਸੁਭਾਨ, ਹਾਂਜੀ ਯੂਸਫ ਖਾਨ ਸਾਹਿਬ, ਅੱਲਾ ਜੰਨਤ ਸੀ ਕਰੇ, ਰੰਗੀਲਾ ਸਾਹਿਬ, ਠੀਕ ਹੈ ਜੀ। ਅਸੀਂ ਇਹਨਾਂ ਨੂੰ ਵੇਖ ਕੇ ਤੇ ਪਾਗਲਾਂ ਵਾਂਗੂ ਹੱਸਨੇ ਸਾਂ ਕਿ ਯਾਰ ਇਹ ਲੋਕ ਕਿੱਥੇ ਰਹਿੰਦੇ ਹੋਣੇ ਨੇ। ਹਾਂਜੀ, ਉਹ ਫਿਰ ਅੱਲਾ ਨੇ ਸਾਨੂੰ ਮੌਕਾ ਵੀ ਦਿੱਤਾ ਹੈ। ਉਹਨਾਂ ਲੋਕਾਂ ਨਾਲ ਸਾਨੂੰ ਥੀਏਟਰ ਤੇ ਕੰਮ ਕਰਨ ਦਾ ਮੌਕਾ ਮਿਲਿਆ, ਫਿਲਮ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਤੇ ਮੈਂ ਸਮਝਦਾ ਕਿ ਅਸੀਂ ਇੱਕ ਖੁਸ਼ਨਸੀਬ ਲੋਕ ਵੀ ਹਾਂ। ਸਰਦਾਰ ਸਾਹਿਬ ਤੁਸੀਂ ਤੇ ਮਾਸ਼ਾਅੱਲਾ ਜਿੰਨਾ ਕੰਮ ਕੀਤਾ, ਮੈਂ ਤੇ ਕਹਿੰਦਾ ਕਿ ਤੁਹਾਡੀ ਬੜੀ ਗੁੱਡ ਲੱਕ ਹੈ ਕਿ ਤੁਸੀਂ ਉਸ ਟਾਈਮ 'ਚ ਆ ਗਏ ਜਦੋਂ ਇੰਡਸਟਰੀ ਆਬਾਦ ਸੀ। ਤੁਸੀਂ ਯੂਨੀਵਰਸਿਟੀ 'ਚ ਕੰਮ ਕੀਤਾ ਠੀਕ ਹੈ, ਸਾਡੀ ਜਦੋਂ ਵਾਰੀ ਆਈ ਉੱਥੇ ਉਜਾੜਾ ਪੈ ਗਿਆ ਜਿਹਦਾ ਨਹਾਇਤ ਅਫਸੋਸ ਹੁੰਦਾ ਸਰਦਾਰ ਸਾਹਿਬ। ਮੈਂ ਸਟੂਡੀਓ ਮਤਲਬ ਉਦੋਂ ਜਦੋਂ ਆਉਂਦਾ ਸੀ ਤੇ ਇਕਬਾਲ ਟਾਊਨ ਤੋਂ ਅੰਦਰ, ਪੰਪ ਤੋਂ ਅੰਦਰ ਗਲੀ ਆਉਂਦੀ ਸ਼ਾਹਨੂਰ ਵਾਲੀ ਸਾਈਡ, ਜੀ ਜੀ, ਉੱਥੋਂ ਲੰਘ ਕੇ ਜਦੋਂ ਅੰਦਰ ਆਉਂਦੇ ਸੀ ਤੇ ਉਹ ਜਦੋਂ ਮੈਂ ਉਹ ਸੜਕ ਤੇ ਪੈਰ ਰੱਖਦਾ ਸੀ ਤੇ ਮੈਨੂੰ ਇੰਝ ਲੱਗਦਾ ਸੀ ਪਤਾ ਨਹੀਂ ਮੈਂ ਕਿਹੜੀ, ਮੈਂ ਉੱਡਣ ਲੱਗ ਪੈਂਦਾ ਓਏ ਹੋਏ ਹੋਏ ਕਿ ਹੁਣ ਇਸ ਤੋਂ ਅੱਗੇ ਸਟੂਡੀਓ ਹੈ। ਮੈਂ ਸਟੂਡੀਓ ਦੇ ਅੰਦਰ ਦਾ ਗੇਟ ਕ੍ਰਾਸ ਕਰਕੇ ਬੰਦਾ ਇੰਜ ਲੱਗਦਾ ਸੀ ਜਿਵੇਂ ਅਮਰੀਕਾ ਦਾ ਵੀਜ਼ਾ ਮਿਲ ਗਿਆ। ਸਾਡਾ ਫਸਟ ਟਾਈਮ ਸਟੂਡੀਓ ਆਇਆ, ਸਰਦਾਰ ਸਾਹਿਬ ਚੌਕੀਦਾਰ ਨੇ 3 ਵਾਰੀ ਫੜ ਕੇ ਮੈਨੂੰ ਬਾਹਰ ਕੱਢਿਆ। ਠੀਕ ਹੈ, ਚੌਕੀਦਾਰ ਨੇ ਉਸਤਾਦ ਜੋ ਸਾਹਿਬ ਵਾਲੇ ਜਾਂਦੇ ਨੇ ਸੀ, ਉਹ ਮੈਨੂੰ ਅੰਦਰ ਲੈ ਗਏ ਨੇ, ਉਹ ਲੈ ਕੇ ਗਏ ਨੇ, ਉਹਨਾਂ ਨੇ ਕਿਹਾ ਤੁਸੀਂ ਇੱਥੇ ਖਲੋਵੋ ਤੇ ਮੈਂ ਸ਼ੂਟਿੰਗ ਤੇ ਸਾਨੂੰ, ਹਾਂ, ਉਹ ਉੱਥੇ ਖਲੋ ਗਏ ਨੇ। ਹੁਣ ਮੈਂ ਉਹ ਗੇਟ ਵੱਲ ਵੇਖ ਰਿਹਾ, ਮੈਂ ਕਿਹਾ ਚੌਕੀਦਾਰ ਫੇਰ ਨਾ ਆ ਕੇ ਮੈਨੂੰ ਫੜ ਲਵੇ। ਤੇ ਉਹ ਫੈਸਲਾਬਾਦ ਦਾ ਮੁੰਡਾ ਸੀ ਮੁਹੰਮਦ ਅਲੀ ਜ਼ੌਰ ਸਾਹਿਬ ਗਿਲਾਨੀ ਸਾਹਿਬ ਦੇ ਕੋਲ, ਅੱਛਾ ਜੀ। ਉਹ ਸਲਾਮ ਵਾਲਾ ਮੁਹੰਮਦ ਅਲੀ ਸਾਹਿਬ ਫੌਤ ਹੋ ਗਿਆ, ਬੱਚਾ ਬੜਾ ਚੰਗਾ ਸੀ। ਗਿਲਾਨੀ ਸਾਹਿਬ ਕਿਤੇ ਆਊਟਡੋਰ ਸ਼ੂਟਿੰਗ ਤੇ ਗਏ ਸਰ, ਤੇ ਉਹ ਦਫ਼ਤਰ ਕੱਲਾ ਹੀ ਸੀ, ਉਹਨੂੰ ਪਛਾਣ ਲਿਆ ਫੈਸਲਾਬਾਦ ਦਾ ਸੀ। ਕਹਿੰਦਾ ਸਖਾਵਤ ਭਾਈ ਆ ਜਾਓ ਤੁਸੀਂ, ਇਹ ਦਫ਼ਤਰ ਆਪਣੇ ਕੋਲ ਹੀ। ਸਰਦਾਰ ਸਾਹਿਬ 3 ਦਿਨ ਮੈਂ ਉੱਥੇ ਰਿਹਾ ਉਹਦੇ ਦਫ਼ਤਰ, ਤੇ ਮੈਂ ਗੇਟ ਵਾਲੀ ਸਾਈਡ ਤੇ ਨਹੀਂ ਗਿਆ, ਮੈਂ ਕਹਿੰਦਾ ਮੈਨੂੰ ਬਾਹਰ ਨਾ ਕਰ ਉਹ ਬੜੇ ਸਾਰੇ ਬੰਦੇ ਤੁਸੀਂ ਦੇਖਿਆ ਨਾ ਕੰਧ ਟੱਪ ਕੇ ਗਏ ਨੇ ਤੇ ਸਟਾਰ ਹੋ ਗਏ ਨੇ। ਕਈ ਬੰਦੇ ਜੀ, ਕਈ ਬੰਦੇ ਚਲੇ ਗਏ ਨੇ। ਔਰ ਮੈਂ ਕਹਿਣਾ ਚਾਹ ਰਿਹਾ ਕਿ ਫਿਲਮ ਇੰਡਸਟਰੀ 'ਚ ਐਸਾ ਮੌਕਾ ਮਿਲਿਆ ਹੈ, ਫਿਲਮ ਇੰਡਸਟਰੀ ਤੇ ਕੋਈ ਗਿਲਾ ਨਹੀਂ ਕਰ ਸਕਦਾ। ਜੀ ਜੀ ਜੀ, ਸਭ ਨੂੰ ਮੌਕਾ ਦਿੱਤਾ। ਦੇਖੋ ਕਿੰਨੂੰ ਕਿੰਨੂੰ ਨਹੀਂ ਹੀਰੋ ਦਾ ਮੌਕਾ ਮਿਲਿਆ। ਸਾਰੇ ਜਿੰਨੇ ਵੀ ਇੱਕ ਸੀਨ ਕਰਨ ਵਾਲਾ ਵੀ ਚਾਂਸ ਜ਼ਰੂਰ ਮਿਲਿਆ, ਭਾਵੇਂ ਉਹਨੇ ਇੱਕ ਫਿਲਮ ਹੀ ਕੀਤੀ। ਰਾਜ ਮੁਲਤਾਨੀ ਸਾਹਿਬ ਜੀ ਹਾਂ, ਉਹ ਵੀ ਫਿਲਮ 'ਚ ਹੀਰੋ ਆਏ, ਫਿਦਾ ਮਲਕ ਸਾਹਿਬ ਵੀ ਹੀਰੋ ਆਏ, ਮੁਮਤਾਜ਼ ਮਲਕ ਸਾਹਿਬ ਵੀ ਹੀਰੋ ਆਏ, ਸ਼ੇਰ ਅਲੀ ਫਾਈਟਰ ਸਨ ਉਹ ਵੀ ਫਿਲਮ 'ਚ ਹੀਰੋ ਆਏ, ਜੱਗੀ ਮਲਕ ਸਾਹਿਬ ਵੀ ਫਿਲਮ 'ਚ ਹੀਰੋ ਆਏ। ਠੀਕ ਹੈ ਜੀ, ਬਾਕੀ ਦੇ ਚਲੋ ਮੈਨੂੰ ਕੋਈ ਨਾਂ ਯਾਦ ਨਹੀਂ ਵੀ। ਆਰਿਫ ਲੋਹਾਰ ਸਾਹਿਬ, ਅਤਾਉੱਲਾ ਸਾਹਿਬ ਹੀਰੋ ਆਏ ਫਿਲਮਾਂ 'ਚ, ਮਤਲਬ ਫਾਈਟਰਾਂ 'ਚੋਂ ਤੇ ਕਾਮੇਡੀਅਨ ਸਾਰੇ ਗਿਣ ਲਓ ਤੁਸੀਂ। ਕਾਮੇਡੀਅਨ ਤੇ ਆਏ ਹੀ ਆਏ ਨੇ ਜੀ ਮਾਸ਼ਾਅੱਲਾ। ਜ਼ੁਲਫੀ ਸਾਹਿਬ ਨੇ ਕਾਮੇਡੀ ਕੀਤੀ, ਉਹ ਵੀ ਹੀਰੋ ਹੈ। ਹਾਂਜੀ, ਠੀਕ ਹੈ, ਅਲਬੇਲਾ ਸਾਹਿਬ ਵੀ ਹੀਰੋ ਆਏ। ਠੀਕ ਹੈ ਜੀ, ਨन्ना ਸਾਹਿਬ, ਅਲੀजा समरवर सब तो यार एवर पहले क्या काम करना ज्यादा इजी था, आज मेरे ख्याल से हिट होना ज्यादा मुश्किल नहीं हो गया, क्योंकि चांस नहीं देता कोई, फेवरेटिज्म भी है और बाकी चीजें जो हिट होना मुश्किल है, लेकिन आज जो हिट होता है वो फिर काफी दूर तक हिट होता है, दूर तक चले। लेकिन ये एंटरटेनमेंट जो होती थी ना वो फिल्म और टीवी होता था, ये बड़ा मीडिया था ये। नहीं, जिस तरह माशाल्लाह आप लोग बता रहे हैं कि चांस देते थे, सब आगे हाथ पकड़ते थे, आजकल के दौर में ऐसा नहीं नजर आता। असल हिट होना होर गल है, पॉपुलर होना मकबूल होना होर गल। बिल्कुल सही। हिट ਤਾਂ ਟਿਕਟੌਕਰ ਸਾਡੇ ਭੈਣ ਭਰਾ ਕਿੰਨੇ ਨੇ, एक रातों रात ये पार्टी हो रही है तो मैं हूँ, ये वो है तो पार्टी हो रही है तो भी हिट होगी। लेकिन देर पा हिट है ना जो वो स्ट्रगल वाला बंदा ही होएगा जो मेहनत करता ਜਿਹੜਾ ਹਜ਼ਾਰ ਸ਼ਰਮ ਨਾਲ ਹਿੱਟ ਹੋਏ ਨੇ ਜੀ। ठीक है, मेहनत ਜਿਹੜੀ ਉਹ ਜ਼ਰੂਰੀ ਹੈ ਹਰ ਚੀਜ਼। ਉਹ ਅੰਦਰ ਇੱਕ ਟੈਲੈਂਟ ਜਿਹੜਾ ਉਹ ਜ਼ਰੂਰੀ ਹੈ ਜੀ। ਤੇ ਦਾਰਾ ਬਾਬੂ ਨੇ ਬਿਲਕੁਲ ਸਹੀ ਗੱਲ ਕੀਤੀ ਕਿ ਇੰਡਸਟਰੀ ਨੇ ਕਿਸੇ ਦਾ ਭਾਰ ਨਹੀਂ ਰੱਖਿਆ। ਦੇਖੋ ਤੁਸੀਂ ਮਾਸ਼ਾਅੱਲਾ ਮੇਰੇ ਕੋਲ 2-3 ਫਿਲਮਾਂ ਤੇ ਤੁਸੀਂ ਵੀ ਹੀਰੋ ਆਏ ਹੋ। ਵੀ ਹੀਰੋ ਆਏ ਨੇ। ਇਹ ਤੇ ਫਿਲਮ ਨਾਲ ਬੰਦ ਹੋ ਗਈ, ਮਰਨਾ ਸਲੀਮ ਅਲਬੇਲਾ ਸਾਹਿਬ ਵੀ ਹੀਰੋ ਨਹੀਂ ਸਨ। ਸਰ, ਮੈਂ ਵੀ 1-2 ਕੀਤੀਆਂ ਨੇ, ਉਹ ਜਾ ਕੇ ਅਮਰੀਕਾ ਬਹਿ ਗਏ ਨੇ ਜਿਹੜੇ ਆਪਣੇ ਡਾਇਰੈਕਟਰ ਨੇ, ਕੀ ਨਾਮ ਉਹਨਾਂ ਦਾ,
ਜ਼ੈਗਮ ਸਾਹਿਬ ਜ਼ੈਗਮ ਸਾਹਿਬ ਜ਼ੈਗਮ ਸਾਹਿਬ। ਮੈਂ ਐਜ਼ ਏ ਹੀਰੋ ਉਹਨਾਂ ਦੀਆਂ 2-3 ਫਿਲਮਾਂ ਕੀਤੀਆਂ ਨੇ। ਉਹ ਜਦੋਂ ਆਉਂਦੇ ਨੇ ਇੱਕ ਦਿਨ ਹੀਰੋ ਬਣਾ ਕੇ ਨਿਕਲ ਜਾਂਦੇ ਉਹ ਫਿਲਮਾਂ ਨਾਲ ਹੀ ਲੱਗ ਜਾਂਦੇ। ਅੱਛਾ ਲੱਗੇ। ਨਹੀਂ ਹੁਣ ਇਨਸ਼ਾਅੱਲਾ ਦੁਬਾਰਾ ਆ ਰਹੇ ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਜ਼ੈਗਮ ਸਾਹਿਬ ਭਾਵੇਂ ਅਮਰੀਕਾ ਨੇ, ਉਹ ਜਦੋਂ ਵੀ ਕਿਤੇ ਉਹਨਾਂ ਨਾਲ ਗੱਲਬਾਤ ਹੁੰਦੀ ਨਾ, ਉਹ ਕਹਿੰਦੇ ਨੇ ਕਿ ਮੈਂ ਯਾਰ ਇੱਥੇ ਮਿਹਨਤ ਕਰ ਰਿਹਾ ਹਾਂ, ਪੈਸੇ ਇਕੱਠੇ ਕਰ ਰਿਹਾ, ਮੈਂ ਆ ਕੇ ਫਿਲਮ ਬਣਾ ਔਰ ਕੈਸੀ ਗੱਲ ਕਿ ਜਿਹੜਾ ਫਿਲਮ ਲਾਈਨ ਦਾ ਬੰਦਾ ਨੇ, ਜਿਵੇਂ ਕਿ ਸਾਡੇ ਇੱਥੇ ਪ੍ਰੋਡਿਊਸਰ ਨੇ ਗਫੂਰ ਭੱਟ ਸਾਹਿਬ, ਉਹ ਨਾਰਵੇ ਹੁੰਦੇ ਨੇ, ਉਹ ਚਲੇ ਜਾਂਦੇ ਨੇ, ਉਹ ਜਾ ਕੇ ਉੱਥੇ ਸਾਲ 2 ਸਾਲ ਰਹਿੰਦੇ ਨੇ, ਸਾਲ 2 ਸਾਲ ਬਾਅਦ ਵਾਪਸ ਆ ਕੇ ਉਹਨਾਂ ਨੇ ਫੇਰ ਫਿਲਮ ਬਣਾਣੀ। ਬਣਾਣੀ ਫਿਲਮ ਹੀ ਬਿਲਕੁਲ। ਇਹ ਫਿਲਮ ਲਾਈਨ ਦਾ ਕੰਮ ਐਸਾ ਕਿ ਕਈ ਬੰਦੇ ਜਿਹੜੇ ਫਿਲਮ ਲਾਈਨ ਦੇ ਨੇ, ਇਹ ਹੁਣ ਵੀ ਮੈਂ ਇੱਕ ਦਿਨ ਉੱਥੇ ਖਲੋਤਾ ਸਾਹਿਬ ਵੇਖ ਰਿਹਾ ਸੀ ਕਿ ਫਿਲਮ ਲਾਈਨ ਦਾ ਕੰਮ ਬੰਦ ਹੋ ਗਿਆ। ਮਤਲਬ ਸ਼ਾਨੂ ਸਟੂਡੀਓ 'ਚ ਘਰ ਬਣ ਗਏ ਨੇ, ਠੀਕ ਹੈ ਜੀ, ਬਾਰੀ ਸਟੂਡੀਓ 'ਚ ਉੱਥੇ ਫੈਕਟਰੀ ਦਾ ਸਮਾਨ ਪਿਆ ਹੋਇਆ ਵੇ, ਐਵਰ ਨੂੰ ਵੈਸੇ ਬੰਦ ਪਿਆ ਹੋਇਆ, ਠੀਕ ਹੈ ਜੀ। ਤੇ ਉਹ ਬੰਦੇ ਜਿਹੜੇ ਫਿਲਮ ਲਾਈਨ ਦੇ ਨੇ ਉਹ ਨਹੀਂ ਗਏ, ਉਹ ਬੁੱਢੇ ਹੋ ਗਏ ਨੇ, ਉੱਥੇ ਹੀ ਫਿਰ ਰਹੇ ਨੇ। ਉਹਨਾਂ ਦੀ ਅੱਜ ਵੀ ਉਸ ਬਿਲਡਿੰਗ ਦੇ ਵਿੱਚ ਆ ਸਕੇ ਕਦੀ ਨਾ ਕਦੀ ਫਿਰ ਇੱਥੇ ਕੰਮ ਬਾਤ ਹੋਏਗਾ। ਬਿਲਕੁਲ ਹੈ ਜੀ, ਫਿਰ ਅਸੀਂ ਉਂਝ ਹੀ ਕੰਮ ਕਰਾਂਗੇ। ਸਰਦਾਰ ਸਾਹਿਬ ਅਸੀਂ ਮਤਲਬ ਇੰਨਾ ਨਹੀਂ ਵੇਖਿਆ ਸਟੂਡੀਓ ਨੂੰ, ਇੰਨਾ ਆਬਾਦ ਅਸੀਂ ਨਹੀਂ ਇੰਨਾ ਵੇਖਿਆ, ਸਾਨੂੰ ਨਹੀਂ ਮੌਕਾ ਮਿਲਿਆ। ਤੇ ਸਾਡਾ ਹੁਣ ਵੇਖ ਕੇ ਕਲੇਜੇ ਨੂੰ ਹੱਥ ਪੈ ਜਾਂਦਾ ਹੈ ਕਿ ਇਹ ਕਿਉਂ ਬਰਬਾਦ ਹੋਈ ਜਗ੍ਹਾ ਹੈ। ਮੈਂ ਕਹਿੰਦਾ ਜਿਨ੍ਹਾਂ ਲੋਕਾਂ ਨੇ ਰੌਣਕਾਂ ਉੱਥੇ ਵੇਖੀਆਂ ਉਹਨਾਂ ਤੇ ਕੀ ਬੀਤੀ। ਲੋਕ ਏਡੇ ਚੰਗੇ ਸਨ ਕਿ ਮੈਂ ਉਦੋਂ ਫਿਲਮ 'ਚ ਨਹੀਂ ਸੀ ਆਇਆ, ਡਰਾਮਾ ਕਰਨ ਚਲ ਗਏ ਸੀ ਰਾਵਲਪਿੰਡੀ, ਤੇ ਮੈਨੂੰ ਕੈਸਰ ਮਸਤਾਨਾ ਸਾਹਿਬ ਫਾਈਟ ਇੰਸਟ੍ਰਕਟਰ ਆਏ ਨੇ। ਮੈਂ ਕਿੱਧਰ, ਕਹਿੰਦੇ ਸ਼ੂਟਿੰਗ ਕਰਨ ਆਏ ਆ। ਤੇ ਮੈਂ ਕੌਣ ਕੌਣ ਹੈਗਾ? ਕਹਿੰਦੇ ਕੁਝ ਹੋਰ ਲੋਕਾਂ ਦਾ ਨਾਂ ਲਿਆ, ਤੇ ਕਹਿੰਦੇ ਨਾਦਰਾ ਵੀ ਨਾਲ ਹੈ ਸਾਡੇ। ਤੇ ਨਾਦਰਾ ਬੇਗਮ ਕੀ ਬੰਦੇ ਦੀਵਾਨੇ ਹੁੰਦੇ ਸਨ, ਤੇ ਮੈਂ ਵੀ ਉਹਨਾਂ ਦੀਵਾਨੇ 'ਚ ਸ਼ਾਮਲ ਹੋਣਾ ਸੀ। ਮੈਂ ਕਿਹਾ ਨਾਦਰਾ ਬੇਗਮ, ਤੇ ਮੈਂ ਉਹਨਾਂ ਨਾਲ ਸ਼ੂਟਿੰਗ ਤੇ ਚਲਾ ਗਿਆ ਸਵੇਰੇ ਸਿਰਫ ਇਸ ਲਈ ਕਿ ਮੈਂ ਨਾਦਰਾ ਬੇਗਮ ਨੂੰ ਵੇਖ ਲਵਾਂ। ਔਰ ਮੈਂ ਨਾਦਰਾ ਬੇਗਮ ਨੂੰ ਵੇਖਿਆ ਔਰ ਮੈਂ ਜਾ ਕੇ ਸਿੱਧਾ ਇਹਨਾਂ ਨੂੰ ਕਹਿਤਾ ਜੀ ਅਸਲਾਮ ਅਲੈਕੁਮ, ਮੈਂ ਆਰਟਿਸਟ ਹਾਂ, ਇੱਥੇ ਲਿਆਕਤ ਹੌਲ ਸਾਡਾ ਡਰਾਮਾ ਚੱਲਦਾ ਪਿਆ, ਤੇ ਜੇ ਤੁਸੀਂ ਮੇਰਾ ਡਰਾਮਾ ਵੇਖਣ ਆ ਜਾਓ ਨਾ ਤੇ ਮੈਨੂੰ ਬੜੀ ਖੁਸ਼ੀ ਹੋਏਗੀ। ਤੇ ਉਹਨਾਂ ਨੇ ਮੇਰੇ ਨਾਲ ਵੇਖਿਆ ਕਿ ਵੀ ਨਾ ਜਾਣਦਾ ਨਾ ਵਾਸਤਾ, ਤੇ ਕਹਿੰਦੇ ਅੱਛਾ ਇੰਨੀ ਗੱਲ ਹੋਈ। ਅੱਛਾ ਜੀ, ਰਾਤ ਨੂੰ ਮੈਂ ਡਰਾਮੇ ਤੇ ਆ ਗਿਆ, ਤੇ ਰਾਤ ਨੂੰ ਮੈਨੂੰ ਪਤਾ ਲੱਗਾ ਕਿ ਨਾਦਰਾ ਬੇਗਮ ਸਾਹਿਬਾ ਡਰਾਮਾ ਵੇਖਣ ਆ ਗਿਆ, ਨਾਲ ਹਸਨੈਨ ਸਾਹਿਬ, ਨਾਲ ਕੈਸਰ ਮਸਤਾਨਾ ਸਾਹਿਬ, ਨਾਲ ਨਾਦਰਾ ਬੇਗਮ, ਤੇ ਡਰਾਮਾ ਵੇਖਿਆ ਉਹਨਾਂ ਨੇ ਆ ਕੇ। ਉਹ ਕਿੱਡੇ ਯਾਰ ਚੰਗੇ ਲੋਕ ਸਨ। ਅੰਜਮਨ ਬੇਗਮ ਮਤਲਬ ਕਿੰਨਾ ਸਾਡਾ ਖਾਬ ਹੁੰਦਾ ਸੀ ਅੰਜਮਨ ਬੇਗਮ ਯਾਰ। ਤੇ ਅੰਜਮਨ ਬੇਗਮ ਇਸ ਤਰ੍ਹਾਂ ਸਾਨੂੰ ਖੁਦਾ ਦੀ ਕਸਮ ਫਿਲਮ ਕੀਤੀ, ਮੈਨੂੰ ਲੱਗਦਾ ਸੀ ਜਿਵੇਂ ਮੈਂ ਇਹਨਾਂ ਨੂੰ 40-50 ਸਾਲ ਤੋਂ ਇਹ ਮੈਨੂੰ ਜਾਣਦੇ ਜੀ, ਮੈਂ ਇਹਨਾਂ ਨੂੰ ਜਾਣਦਾ। ਫਿਰ ਯੂਸਫ ਖਾਨ ਸਾਹਿਬ ਤੋਂ ਇਤਨਾ ਕੁ ਲੋਕੀ ਡਰਾਉਂਦੇ ਸਨ ਕਿ ਯਾਰ ਉਹ ਬੜੇ ਗੁੱਸੇ ਵਾਲੇ ਨੇ, ਉਹ ਪਤਾ ਨਹੀਂ ਇੰਜ ਕਰ ਦੇਣਗੇ, ਉਂਝ ਕਰ ਦੇਣਗੇ। ਕਈਆਂ ਨੂੰ ਫੈਂਟੀ ਵੀ ਪਈ ਹੈ, ਗਲਤ ਬੰਦੇ ਨੂੰ ਪੈਣੀ। ਕਈ ਐਕਟਰਾਂ ਨੂੰ ਉਹਨਾਂ ਨੇ ਮਾਰਿਆ ਵੀ ਹੈ, ਪਤਾ ਨਹੀਂ ਰੀਜ਼ਨ ਕੀ ਸੀ। ਉਹ ਇੱਕ ਫਿਲਮ ਆ ਗਈ ਤੇ ਪਹਿਲਾ ਹੀ ਦਿਨ ਸ਼ੂਟਿੰਗ ਦਾ ਤੇ ਮੇਰਾ ਹੀ ਸੀਨ ਯੂਸਫ ਖਾਨ ਸਾਹਿਬ ਦੇ ਨਾਲ, ਔਰ ਮੈਨੂੰ ਮੇਰੇ ਦੋਸਤਾਂ ਨੇ ਇੰਨਾ ਕੁ ਡਰਾਇਆ ਹੈ, ਖਾਸ ਤੌਰ ਤੇ ਆਪਣੇ ਜੱਜੋ ਸਾਹਿਬ ਜਿਹਨੇ ਫਾਈਟਰ ਆਪਣੇ ਦੋਸਤ ਸਨ, ਉਹ ਉਹਨਾਂ ਤੋਂ ਥੋੜਾ ਦੂਰ ਰਹਿ ਕੇ ਗੱਲ ਕਰੀਓ, ਧਿਆਨ ਨਾਲ ਗੱਲ ਕਰੀਓ। ਖਾਨ ਸਾਹਿਬ ਚਪੇੜ ਹੀ ਮਾਰ ਦਿੰਦੇ ਨੇ, ਉਹ ਖਾਨ ਸਾਹਿਬ ਵਿੱਚ ਕਰਦੇ ਨੇ, ਤੇ ਮੈਂ ਵਿੱਚੋਂ ਮਰਿਆ। ਤੇ ਉਹ ਪਤਾ ਨਹੀਂ ਫਿਲਮ ਮੈਂ ਖੁਸਰਾ ਬਣਿਆ ਸੀ, ਤੇ ਮੈਂ ਇੰਜ ਮੇਕਅਪ ਕਰਕੇ ਅੰਦਰ ਗਿਆ, ਤੇ ਖਾਨ ਸਾਹਿਬ ਨੇ ਮੈਨੂੰ ਵੇਖਿਆ, ਤੇ ਸੰਗੀਤਾ ਬੇਗਮ ਡਾਇਰੈਕਟਰ ਸਨ। ਵੀ ਅੱਲਾ ਸ਼ਾਇਦ ਅੱਲਾ ਨੂੰ ਕਰਵਟ ਜਨਰਲ ਨਸੀਬ ਕਰੇ। ਤੇ ਉਹ ਮੇਰਾ ਕਿਤੇ ਉਹਨਾਂ ਨੇ ਡਰਾਮਾ ਵੇਖਿਆ ਸੀ, ਮੈਨੂੰ ਨਹੀਂ ਪਤਾ ਕਿਹੜੇ ਵੇਲੇ ਡਰਾਮਾ ਵੇਖ ਗਏ ਨੇ। ਤੇ ਇੰਜ ਮੈਨੂੰ ਫੜ ਕੇ ਜੱਫੀ ਪਾ ਕੇ ਮੇਰਾ ਮੱਥਾ ਚੁੰਮ ਕੇ, ਤੇ ਸੰਗੀਤਾ ਬੇਗਮ ਨੂੰ ਕਿ ਪ੍ਰਵੀਨ ਉਹ ਇਹ ਬਹੁਤ ਅੱਛਾ ਆਰਟਿਸਟ ਹੈ, ਉਹ ਤੋਬਾ ਭਾਈ, ਇਹ ਤੇ ਇੰਜ ਨੇ, ਉਹ ਤੇ ਇੰਜ ਨੇ। ਬਈ ਮੈਨੂੰ ਲੱਗਾ 10 ਮਿੰਟ 'ਚ ਉਹਨਾਂ ਨੇ ਮੈਨੂੰ ਖੁਦਾ ਦੀ ਕਸਮ ਇੱਥੇ ਕਰ ਦਿੱਤਾ। ਤੇ ਕਹਿਣ ਪੁੱਤਰੀ ਜੋ ਤੇਰੇ ਦਿਲ 'ਚ ਆਉਣਾ ਤੂੰ ਕਹਿਣਾ ਹੈ, ਉਹ ਰੁਕਣਾ ਨਹੀਂ ਮੇਰਾ ਪੁੱਤਰੀ ਹੈ। ਉਹ ਵੇਖੀ ਹੈ ਵੀ ਇਤਨੀ ਮੁਹੱਬਤ। ਤੇ ਮੈਨੂੰ ਬਿਲਕੁਲ ਉਹਨਾਂ ਦੇ ਆਪੋਜ਼ਿਟ ਲੱਗਾ ਕਿ ਯਾਰ ਲੋਕੀ ਇਹਨਾਂ ਦੇ ਬਾਰੇ ਇਹ ਕਹਿੰਦੇ ਨੇ, ਤੇ ਇਹ ਏਡੀ ਮੁਹੱਬਤ ਵਾਲੇ ਲੋਕ ਨਹੀਂ। ਬਹੁਤ ਮੁਹੱਬਤ ਜਿਹੜਾ ਕੋਈ ਇਹੋ ਜਿਹਾ ਬੰਦਾ ਆਉਂਦਾ ਸੀ ਉਹਦੇ ਨਾਲ ਫਿਰ ਉਂਝ ਸਨ। ਜਿਹੜਾ ਪਿਆਰ ਵਾਲਾ ਸੱਚਾ ਆਇਆ ਤੇ ਫਨਕਾਰ ਆਦਮੀ ਨੇ। ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਫਨਕਾਰ ਜਿਹੜਾ ਕਿਸੇ ਗੱਲ ਤੋਂ ਬਗੈਰ ਕਿਸੇ ਤੇ ਚੜ ਜਾਵੇ ਜਾਂ ਕੋਈ ਉਹਨੂੰ ਕਹੇ ਕਿ ਤੂੰ ਐ ਨਾ ਕਰੀ ਤੇ ਐ ਨਾ ਕਰੀ, ਬਹੁਤ ਘੱਟ ਦੇਖੇ। ਔਰ ਮੁਸਤਫਾ ਟਿੰਨ ਸਾਹਿਬ ਜਿਹੜੇ ਸਨ ਇਹ ਸ਼ਾਗਿਰਦ ਸਨ ਯੂਸਫ ਖਾਨ ਸਾਹਿਬ ਦੇ। ਅੱਛਾ। ਤੇ ਇੱਕ ਸ਼ੂਟਿੰਗ ਦੇ ਗਏ ਨੇ, ਤੇ ਇਹਨਾਂ ਦੀ ਡਿਊਟੀ ਲੱਗੀ, ਖਾਨ ਸਾਹਿਬ ਸੌਂ ਗਏ ਨੇ, ਤੇ ਇਹਨਾਂ ਦੀ ਡਿਊਟੀ ਸੀ ਕਿ ਖਾਨ ਸਾਹਿਬ ਸੁੱਤੇ ਨੇ, ਤੇ ਉੱਤੇ ਤੋਂ ਪੱਖਾ ਚੱਲਣਾ ਹੈ ਤਾਂ ਕਿ ਖਾਨ ਸਾਹਿਬ ਸੁੱਤੇ ਤੇ ਮੱਖੀ ਨਾ ਪਵੇ। ਤੇ ਇੱਕ ਟਾਈਮ ਹੈ ਕਿ ਮੁਸਤਫਾ ਟਿੰਨ ਸਾਹਿਬ ਨੇ ਪੱਖਾ ਖਾਨ ਸਾਹਿਬ ਦੇ ਮੂੰਹ ਤੇ ਮਾਰਤਾ। ਪੱਖਾ ਮਾਰਤਾ ਤੇ ਪੱਖਾ ਮਾਰ ਕੇ ਤੇ ਨੱਸ ਪਏ ਨੇ। ਤੇ ਖਾਨ ਸਾਹਿਬ ਨੇ ਫੜ ਕੇ ਲਿਆਓ, ਫੜ ਕੇ ਲਿਆਂਦਾ ਕਿ ਤੂੰ ਮੇਰੇ ਮੂੰਹ ਤੇ ਪੱਖਾ ਮਾਰਤਾ। ਕਹਿੰਦਾ ਉਸਤਾਦ ਜੀ ਮਾਫ ਕਰਨਾ, ਤੁਹਾਡੇ ਮੂੰਹ ਤੇ ਇੱਕ ਮੱਖੀ ਬਾਰ-ਬਾਰ ਬਹਿ ਰਹੀ ਸੀ, ਉੱਡ ਨਹੀਂ ਸੀ। ਜਿਹੜੇ ਭੋਲੇ ਲੋਕ ਸਰ ਯਾਰ। ਅੱਛਾ ਜੀ, ਉਹਨਾਂ ਨੇ ਵੀ ਹੱਸ ਕੇ ਗਿਆ ਯਾਰ, ਅੱਛਾ ਚੱਲ ਯਾਰ ਤੂੰ। ਅੱਛਾ, ਉਦੋਂ ਇੱਥੇ ਕਾਫੀ ਫਿਲਮਾਂ ਰਿਲੀਜ਼ ਹੁੰਦੀਆਂ ਸਨ, ਲੇਕਿਨ ਕੁਝ ਫਿਲਮਾਂ ਜਿਹੜੀਆਂ ਸੈਂਸਰ ਦੀ ਵਜ੍ਹਾ ਤੋਂ ਰਹਿ ਜਾਂਦੀਆਂ ਸਨ, ਉਹ ਬੜਾ ਫਿਰ ਮੱਥਾ ਫੜ ਲੈਂਦੇ ਸੀ, ਲਓ ਜੀ ਯਾਰ ਉਹ ਨਹੀਂ ਲੱਗੀ, ਉਹ ਨਹੀਂ ਲੱਗੀ ਵਿੱਚ ਪ੍ਰੋਡਿਊਸਰ ਡਾਇਰੈਕਟਰ। ਅੱਛਾ ਗਾਣਾ ਇੱਟੋ ਹੀ ਨਹੀਂ ਫਿਲਮਾਂ ਦਾ, ਵਿੱਚੋਂ ਜੇਕਰ ਨਹੀਂ ਸੀ ਗਾਣਾ ਹੁੰਦਾ ਉਹ ਕਟਿਆ ਗਿਆ। ਅੱਛਾ ਜੀ, ਮੈਂ ਪਹਿਲੀ ਵਾਰੀ ਜਦੋਂ ਮਤਲਬ ਲਾਹੌਰ ਦੇ ਵਿੱਚ ਅੱਛਾ ਨਹੀਂ ਤੁਸੀਂ ਤੇ ਉਕਾੜਾ ਤੋਂ ਦੱਸੋ। ਉਕਾੜੇ ਲੇਕਿਨ ਮੇਰੇ ਨਾਨਕੇ ਦਾਦਕੇ ਇੱਥੋਂ ਦੇ ਸੀ, ਲਾਹੌਰ ਆਉਂਦੇ ਜਾਂਦੇ ਸਨ। ਉਕਾੜੇ ਤੋਂ ਕਿੰਨੇ ਸਾਲ ਹੁੰਦੇ ਸਨ? ਉਕਾੜੇ 'ਚ 7 ਸੈਮੇ ਸੀ। ਅੱਛਾ 7 ਸਾਲ ਸੁਣੋ। ਹਾਂਜੀ ਹਾਂਜੀ। ਵਾਹ ਵਾਹ ਵਾਹ। ਤੇ ਮੈਂ ਜਦੋਂ ਲਾਹੌਰ ਆਇਆ ਨਾ ਰੈਲ ਪਾਰਕ, ਤੇ ਮੈਂ ਸਮਝਦਾ ਸੀ ਇੱਥੇ ਹੀ ਫਿਲਮਾਂ ਬਣਦੀਆਂ ਨੇ।
ਰਾਈਟ ਪਾਰਕ ਕਿ ਪੋਸਟਰ ਲੱਗੇ ਨੇ, ਲੋਕੀ ਰੀਲਾਂ ਲੈ ਕੇ ਉਹਦੇ ਨਾਲ ਕੀ ਹੋਰ ਸੀ ਰਾਈਟ ਪਾਰਕ। ਪੋਸਟਰ ਵੀ ਉੱਥੇ ਕੱਟ ਬਣ ਰਹੇ ਨੇ, ਵੱਡੇ ਵੱਡੇ ਪੈਂਟਰ ਬਣਾ ਰਹੇ ਨੇ। ਮੈਂ ਕਿਹਾ ਜੀ ਇੱਥੇ ਹੀ ਫਿਲਮਾਂ ਬਣਦੀਆਂ ਨੇ। ਉਹ ਵੀ ਬੰਦੇ ਨੇ ਕਿਹਾ ਇੱਥੇ ਨਹੀਂ ਬਣਦੀਆਂ ਕਾਕਾ, ਇੱਥੇ ਰਿਲੀਜ਼ ਹੁੰਦੀਆਂ ਨੇ, ਇੱਥੇ ਬੁੱਕ ਹੁੰਦੀਆਂ ਫਿਲਮਾਂ। ਉਹ ਸ਼ਾਹਨੂਰ ਸਟੂਡੀਓ ਹੈ। ਬਿਲਕੁਲ ਸਹੀ। ਦੇਖੋ NSR ਭੱਟੀ ਸਾਹਿਬ ਦਾ ਜਿਹੜਾ ਪੱਟੀ ਪਿਕਚਰ ਅਦਾਰਾ ਹੋਇਆ ਹੈ ਜੀ ਜੀ, ਕਿ ਕੀ ਅਰੂਜ ਜਾਂ ਕੀ ਵਕਤ ਹੁੰਦਾ ਸੀ ਫਿਲਮ ਲੈਣ ਤੇ ਕਿ ਜਦੋਂ ਇਹਨਾਂ ਦੀ ਫਿਲਮ ਦੀ ਬੁਕਿੰਗ यहाँ ਵੀ ਫਿਲਮ ਵਿਕਣੀ ਸ਼ੁਰੂ ਕੀ ਬੁਕਿੰਗ ਖੁੱਲਦੀ ਸੀ ਤੇ ਭੱਟੀ ਸਾਹਿਬ ਦੇ ਇੱਕ ਭਾਈ ਸਨ, ਉਹ ਫਾਇਰ ਕਰਦੇ ਹੁੰਦੇ ਸਨ ਪਿਸਤੌਲ ਨਾਲ। ਆਏ ਜਦੋਂ ਉਹਨਾਂ ਨੇ ਫਾਇਰ ਕਰਨਾ ਹੈ ਤੇ ਪੂਰੇ ਰੈਲਪਾਰ 'ਚ ਪਤਾ ਲੱਗ ਜਾਣਾ ਵੀ ਗੋਲੀ ਚੱਲ ਗਈ ਤੇ ਬੁਕਿੰਗ ਖੁੱਲ ਗਈ। अच्छा तरीका। ਠੀਕ ਹੈ ਜੀ। ਫਿਰ ਕੈਸੇ ਮਤਲਬ ਯੂਨਸ ਮਲਕ ਸਾਹਿਬ ਕਿੱਡੇ ਵੱਡੇ ਡਾਇਰੈਕਟਰ ਨੇ, ਸਿਰਫ ਯੂਨਸ ਮਲਕ ਸਾਹਿਬ ਦਾ ਫਿਲਮ ਦਾ ਨਾਮ ਲਿਖਿਆ ਗਿਆ ਤੇ ਹਦਾਇਤਕਾਰ ਯੂਨਸ ਮਲਕ। ਤੇ ਲੋਕਾਂ ਨੇ ਪੁੱਛਿਆ ਕਿ ਫਿਲਮ ਕੀ ਹੈ, ਕਾਸਟ ਕੀ, ਕੌਣ ਕਿਆ ਹੈਗਾ, ਉਹਨਾਂ ਨੇ ਲੋਕਾਂ ਨੇ ਪੈਸੇ ਦੇ ਦਿੱਤੇ ਕਿ ਫਿਲਮ ਸਾਡੀ ਹੋਈ। ਅੱਛਾ, ਇਹ ਕੈਸੀ ਬਰਕਤ ਸੀ ਉਦੋਂ ਕਿ ਫਿਲਮ ਅਜੇ ਇਹ ਵੀ ਕੋਈ ਸ਼ੁਰੂ ਹੁੰਦੀ ਸੀ ਤੇ ਲਿਖਿਆ ਹੀ ਹੈ ਤੇ ਪਾਰਟੀਆਂ ਆ ਗਈਆਂ ਨਹੀਂ, ਸਾਨੂੰ ਦੇ ਦਿਓ ਸਾਨੂੰ ਦੇ ਦਿਓ ਸਾਨੂੰ ਦੇ ਉਹ ਦਿਓ। ਯਾਰ ਉਹਨਾਂ ਕੋ ਪੈਸੇ ਭਰ ਕੇ ਫਿਲਮ ਬਣ ਜਾਂਦੀ ਬਣ ਜਾਂਦੀ ਸੀ। ਐਡਵਾਂਸ ਦਿੰਦੇ ਸੀ ਜਿਹੜੇ ਲੋਕ। ਅੱਛਾ, ਇਹਦੇ ਵਿੱਚ ਨਾ ਸੁਲਤਾਨ ਰਾਏ ਸਾਹਿਬ ਦਾ ਬੜਾ ਕੰਟਰੀਬਿਊਸ਼ਨ। ਰਾਏ ਸਾਹਿਬ ਤੇ ਫਿਰ ਉਹ ਤੋੜ ਕੇ ਰੱਖਿਆ ਨਾ ਉਹਨਾਂ ਨੇ ਕੰਮ ਨੂੰ। ਉਹਦੇ ਸੋਏ ਕੋਲੋਂ ਫਿਲਮ ਪੈਸੇ ਦੇ ਕੇ ਨਹੀਂ ਫਿਲਮ ਸ਼ੁਰੂ ਕਰ ਲਓ। ਸੁਲਤਾਨ ਰਾਏ ਸਾਹਿਬ ਜਿਹਨੂੰ ਨਹੀਂ ਉਹ ਡੇਟ ਹੀ ਦਿੰਦੇ ਸਨ, ਜਿਹਨੂੰ ਡੇਟਾਂ ਦੇ ਮਤਲਬ ਵੇਖਿਆ ਨਾ ਕੋਈ ਮਾੜਾ ਮੁੰਡਾ ਹੈ, ਕੋਈ ਅਸਿਸਟੈਂਟ ਹੈ, ਕਾਫੀ ਦੇਰ ਦਾ ਮਿਹਨਤ ਕਰ ਰਿਹਾ, ਉਹਨੂੰ ਕਹਿੰਦਾ ਰਾਏ ਸਾਹਿਬ ਮੈਂ ਡਾਇਰੈਕਟਰ ਚੱਲ ਪੁੱਤਰੀ ਤੂੰ ਸ਼ੁਰੂ ਕਰ ਲੈ, ਠੀਕ ਹੈ ਨਾ, 10 ਡੇਟਾਂ ਤੇਰੀਆਂ। ਉਹ 10 ਡੇਟਾ ਮਿਲ ਜਾਣ ਦਾ ਮਤਲਬ ਹੈ ਕਿ ਉਹ ਡਾਇਰੈਕਟਰ ਵੀ ਕਨਫਰਮ ਹੋ ਗਿਆ, ਉਹਦੀ ਫਿਲਮ ਵੀ ਵੇਖ ਗਈ। माशाल्लाह। ਉਹ ਤੇ ਇਹ ਜਿਵੇਂ ਭੱਟੀ ਸਾਹਿਬ ਦਾ ਦੌਰ ਤੁਸੀਂ ਦੱਸਿਆ ਦਾਰਾ ਬਾਬੂ, ਇਹ ਫੈਸਲਾਬਾਦ ਦਾ ਵੀ ਰਿਕਾਰਡ ਹੈ। 22 ਨੇ ਫੈਸਲਾ ਤੇ 22 ਚ ਭੱਟੀਆਂ ਦੀ ਫਿਲਮ ਲੱਗੀ ਔਰ ਸੁਪਰ ਹਿੱਟ, ਔਰ ਸੁਪਰ ਹਿੱਟ ਫਿਲਮਾਂ ਸਾਰੀਆਂ। 3 ਸਮੇਂ ਚ ਇੱਕ ਫਿਲਮ 3 ਸਮੇਂ। ਔਰ ਸਭ ਤੋਂ ਖੂਬਸੂਰਤ ਗੱਲ ਹੈ ਕਿ ਅਨੈਸਨ ਭੱਟੀ ਸਾਹਿਬ ਦੇ ਜੋ ਜ਼ਿੰਦਗੀ 'ਚ ਗਾਇਆ ਉਹਨਾਂ ਦਾ ਇੱਕ ਗਾਣਾ ਵੀ ਫਲॉप नहीं। ਖਿਲਾਫ ਨੇ। सर पहले क्या लोगों के पास पैसा ज्यादा होता था क्योंकि इन्वेस्टर्स बहुत मिल जाते थे, अब तो काफी लोगों को देखा पूछ ही रहे होते हैं फिल्म बनानी है कोई इन्वेस्टर मिल जाए मीडिया तो यही था। फिल्म एक बहुत बड़ा मैसेज था आवाम के लिए। सही। फिल्म के जरिए बड़ी फिल्में बनी हैं। इज़हार शाह साहब अपने, हाँ जी, इज़हार शाह साहब हीरो आए ने, देखो अफजल खान साहब ने कितनी फिल्में काम की फिर वो अपना शान साहब ਦੇ ਅਬੂ ਨੇ ਕਿਹੜੀ ਫਿਲਮ ਬਣਾਈ। रियाज शाह साहब ਰਿਆਜ਼ ਸ਼ਾਹ ਸਾਹਿਬ ਉੱਤੇ ਇਨਕਲਾਬੀ ਫਿਲਮਾਂ ਹੋਈਆਂ। ਉਸਤਾਦ ਲੋग ਹੋਏ ਨੇ, ਉੱਤੇ ਉਹ ਗੁਰੂ ਗੱਲ ਲੋग ਹੁੰਦੀ ਸੀ ਕੋਈ ਫਿਲਮ ਚ। गुरु लोग हुए ने। फिल्म तो अब भी बन रही है, जो आप बात कर रहे हैं ना, फिल्म अभी कराची में बन रही है, ठीक है ना। कराची में। बात ये है कि कुछ लोग होते हैं टेक्निकल जो लोग हैं वो लाहौर में मौजूद हैं, वो बेचारे बेकार घूम रहे हैं, फारग घूम रहे हैं। जब तक वो लोग उस फिल्म में शामिल नहीं होंगे तो फिल्म कामयाब नहीं हो सकती। कामयाब नहीं होगा। उन लोगों का होना बड़ा ज़रूरी है, जिनका बहुत स्कोर है, जिन्होंने बहुत अच्छा इस इंडस्ट्री में उन्होंने रिकॉर्ड अपने कैंप किए हैं। सर अच्छा, वैसे आप क्या समझते हैं कि कराची वाले जो फिल्म बनाते हैं या जो लाहौर में बनाते हैं उनकी क्या आपस में मतलब ऐसी जहनी हम आहंगी नहीं हो पाती कि मतलब मैच नहीं हो पाते? मैंने काफ़ी लोगों से ये सुना है जो कराची में फिल्म बना रहे होते हैं वो वहीं के लोगों से बनवाते हैं और वो लाहौर में अक्सर जो होता है। नहीं, ये मेरे ख्याल में ये कोई ऐसी बात नहीं, क्योंकि उधर जो उनको अवेल मिलता है आर्टिस्ट उससे वो काम करवा लेते हैं। इधर से बुलवाना आर्टिस्ट को, फिर उसको टिकट का Accommodate करना। होटलिंग का ਸਖਾਵਤ ਸਾਹਿਬ ਉਹ करना, ਜਿੰਨੀਆਂ ਵੀ ਉਹਨਾਂ ਦੀ ਫਿਲਮਾਂ ਚੱਲੀਆਂ ਨੇ ਕਰਾਚੀ ਦੀਆਂ, ਉਹਨਾਂ ਦਾ ਜਾਂ ਤੇ ਟੋਨ ਟੈਪੋਂ ਪੰਜਾਬ ਦਾ ਹੈ पंजाब में ਜਾਂ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਦਾ ਹੈ, या आर्टिस्ट भी छुपाए नहीं। ਠੀਕ ਹੈ ਜੀ। ਪੰਜਾਬ ਦੇ ਕੁਝ ਆਰਟਿਸਟ ਵੀ ਵਿੱਚ ਹੁੰਦੇ ਨੇ, ਠੀਕ ਹੈ ਜੀ। ਮਤਲਬ ਕੋਈ ਵੀ ਫਿਲਮ ਉੱਥੋਂ ਆਈ ਤੇ ਉਹ ਆ ਕੇ ਇੱਥੇ ਹੀ ਬਣੀ बिल्कुल सही। ਹੈ ਜੀ। ਲੋਡ ਵੈਡਿੰਗ ਦੇਖੋ, ਉਹ ਸਾਡੇ ਇੱਥੇ ਸਿਆਲਕੋਟ 'ਚ ਬਣੀ ਆ ਕੇ, ਉਹਨਾਂ ਦੀ ਟੋਨ ਟੈਂਪੋ ਜਿਹੜੀ ਸੀ ਉਹ Locations। ਪੰਜਾਬ ਦੀ ਉਹਦੇ 'ਚੋਂ ਤੁਹਾਨੂੰ ਗੱਲ ਆ ਰਹੀ ਸੀ। ਪੰਜਾਬ ਨਹੀਂ, मैं ਪੰਜਾਬ पंजाब नहीं ਨਹੀਂ जाऊँगा। खलील रहमान कमर साहब, ठीक है जी, वो राइटर सन उस फिल्म के, नदीम बेग साहब वो डायरैक्टर ने, मगर ਉਹਦੇ ਵੀ ਸਾਰਾ ਤੁਹਾਨੂੰ ਅੰਗ ਜਿਹੜਾ ਲੱਗੇਗਾ ਉਹਨਾਂ ਨੇ ਪੰਜਾਬ ਵੀ ਰੱਖਿਆ। ਉਹਨਾਂ ਨੇ ਹੀਰ ਦਾ ਦਰਬਾਰ ਵੀ ਰੱਖਿਆ ਹੈ, ਉਹਨਾਂ ਨੇ ਫੈਸਲਾਬਾਦ ਤੋਂ ਉਹਨਾਂ ਦਾ ਹੀਰੋ ਦਾ ਬੈਕਗ੍ਰਾਉਂਡ ਰੱਖਿਆ ਹੈ, ਤੇ ਉਹ ਫਿਲਮ ਲੋਕਾਂ ਨੂੰ ਦਿਲ ਦੇ ਕਰੀਬ ਲੱਗਦੀ। ਮੈਂ ਵੀ ਕਰਾਚੀ ਦੀ ਨਹੀਂ, ਉਹ ਵੀ ਸਾਡੇ ਭਾਈ ਪਾਕਿਸਤਾਨ ਦੀ ਫਿਲਮ ਹੈ। फिल्म शूटिंग ਇੱਥੇ ਕਰਕੇ ਜਾਂਦੇ, ਫਨ ਟਰਬਲ ਸਾਰੀ ਫਿਲਮ ਇੱਥੇ ਬਣੀ। ਸਾਰੇ ਇੱਥੇ ਵੇਖੋ, ਠੀਕ ਹੈ। ਬਾਹਰ ਤਾਂ ਬਾਕੀ ਐਵਰ ਲਾਹੌਰ- ਨਿਊਜ਼ ਦੇ ਤੇ ਬਾਕੀ ਲਾਹੌਰ ਬਣੀ ਸਾਰੀ। ਠੀਕ ਹੈ। ਉਹ ਨਹੀਂ ਕੰਮ ਜਿੱਥੇ ਮਤਲਬ ਲੋੜ ਪੈਂਦੀ ਅਗਲੇ ਉੱਥੇ ਪਹੁੰਚ ਜਾਂਦੇ, ਉੱਥੇ ਜਾ ਕੇ ਕੰਮ ਕਰਦੇ ਨੇ। ਕਰਾਚੀ 'ਚ ਵੀ ਅਗਰ ਉਹਨਾਂ ਨੂੰ ਕਿਸੇ ਦੀ ਜ਼ਰੂਰਤ ਪੈਂਦੀ ਤੇ ਬੁਲਾ ਲੈਂਦੇ। ਹਾਂ ਵਰਨਾ ਉਹ ਜ਼ਰੂਰਤ ਮਹਿਸੂਸ ਹੀ ਨਹੀਂ ਕਰਦੇ ਕਿ ਕਿਸੇ ਨੂੰ। ਅੱਛਾ, ਉੱਥੇ ਵੀ ਜਿਤਨੇ ਆਰਟਿਸਟ ਉੱਥੇ ਕੰਮ पे ਕਰਦੇ ਨੇ, ਮੇਰਾ ਖਿਆਲ ਉਰਦੂ ਬੋਲੀ ਜਾ ਰਹੇ ਨੇ, ਲੇਕਿਨ ਸਾਰੇ ਗਏ ਪੰਜਾਬ ਤੋਂ। ਜੀ 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 ਕੌਣ ਨਹੀਂ? ਮਹਿਮੂਦ ਅਸਲਮ ਸਾਹਿਬ ਪੰਜਾਬ ਤੋਂ, ਨਬੀਲ ਸਾਹਿਬ ਪੰਜਾਬ ਤੋਂ, ਵਸੀਮ ਅਬਾਸ ਸਾਹਿਬ ਪੰਜਾਬ ਤੋਂ, ਫੈਸਲ ਕੁਰੈਸ਼ੀ ਸਾਹਿਬ ਇੱਥੋਂ ਹੀ ਗਏ। ਚਲੋ ਉਹਨਾਂ ਦਾ ਬੈਕਗ੍ਰਾਉਂਡ ਤੇ ਕਰਾਚੀ ਤੋਂ ਸੀ ਫੈਸਲ ਸਾਹਿਬ ਦਾ, ਠੀਕ ਹੈ ਨਾ, ਲੇਕਿਨ ਗਏ ਇੱਥੋਂ ਹੀ ਨੇ। ਬਹੁਤ ਸਾਰੇ ਲੋਕ। ਮਹਿਮੂਦ ਅਸਲਮ ਸਾਹਿਬ ਪੰਜਾਬ ਤੋਂ, ਠੀਕ ਹੈ ਜੀ। ਬੜੇ ਲੋਕ ਜੋ ਜਾ ਕੇ ਉੱਥੇ ਜਿਹਨੂੰ ਛੇੜਨਾ ਉਹਨੇ ਕਹਿਣਾ ਮੈਂ
5 ਮਿੰਟ ਬਾਅਦ ਉਹ ਪੰਜਾਬੀ ਬੋਲਣਾ ਸ਼ੁਰੂ ਕਰ ਦੇਗਾ ਤਾਂ ਤੇ ਪਿਆਰ ਵਾਲੇ ਨੇ ਸਾਰੇ ਆਪਣੇ ਜੀ ਨੇ ਅੱਡੇ ਜੱਲਾ ਸਲਾਮਤ ਰੱਖੇ ਬੈਂਕ ਮੈਂ ਨੇ ਤੇ ਇਹ ਕਹਿਣਾ ਸਮਝਣਾ ਕਿ ਜਿੱਥੇ ਕਿਸੇ ਦੀ ਜ਼ਰੂਰਤ ਪੈਂਦੀ ਉਹ ਫਿਰ ਬੁਲਵਾਉਣਾ ਹੀ ਪੈਂਦਾ ਜੋ ਵੀ ਹੋਵੇ। ਸਖਾਵਤ ਸਾਹਿਬ ਫਿਲਮ ਬਣਨੀ ਚਾਹੀਦੀ, ਫਿਲਮ ਚੱਲਣੀ ਚਾਹੀਦੀ। ਉਹ ਕਰਾਚੀ ਤੋਂ ਚੱਲੇ, ਉਹ ਲਾਹੌਰ ਤੋਂ ਚੱਲੇ, ਉਹ ਪਿਸ਼ੌਰ ਤੋਂ ਚੱਲੇ, ਉਹ ਪਾਕਿਸਤਾਨ ਦੀ ਫਿਲਮ ਪਾਕਿਸਤਾਨ ਦੀ ਫਿਲਮ ਉਹਨੂੰ ਚੱਲਣਾ ਠੀਕ ਹੈ ਜੀ। ਇਸ ਵੇਲੇ ਸਿਰਫ ਇੱਕ ਫਿਲਮ ਸਰਵਾਈਵ ਕਰ ਰਹੀ, ਉਹ ਸਾਡੀ ਪਸ਼ਤੋ ਫਿਲਮ, ਮੈਂ ਤੇ ਕਹਿੰਦਾ ਪਸ਼ਤੋ ਫਿਲਮ ਡੱਬ ਕਰਕੇ ਪੰਜਾਬੀ ਚ ਲਾਉਣ ਔਰ ਬੜੀ ਇਹੋ ਜਿਹੀ ਮਿਹਨਤ ਫਿਲਮ ਬਣ ਰਹੀ ਹੈ ਨਾ। ਬੜੀ ਅੱਛੀ ਫਿਲਮ ਬਣਾ ਰਹੇ ਨੇ ਪਸ਼ਤੋ ਦੇ ਜਿਹੜੇ ਮੁੰਡੇ ਇਸ ਵੇਲੇ ਸ਼ਾਹਿਦ ਖਾਨ ਸਾਹਿਬ ਨੇ, ਜਹਾਂਗੀਰ ਜਾਨੀ ਇਤਨਾ ਖੂਬਸੂਰਤ ਫਨਕਾਰ ਹੈ, ਅੱਲਾਹ ਨੂੰ ਜ਼ਿੰਦਗੀ ਦੇਵੇ ਕਿ ਵੀ ਲੱਗਦਾ ਕਿ ਯਾਰ ਕੋ ਐਕਟਰ ਹੈ। ਸ਼ਾਹਦ ਭਾਈ ਤੇ ਜਾਨੀ ਸਾਹਿਬ ਜ਼ਮਾਨਤ ਨੇ ਫਿਲਮ ਦੀ ਕਾਮਯਾਬੀ ਦੀ ਜੀ। ਅਰਬਾਜ਼ ਖਾਨ ਸਾਹਿਬ ਠੀਕ ਹੈ ਜੀ। ਤੇ ਇਹ ਬਣ ਰਹੀਆਂ ਫਿਲਮਾਂ। ਬਾਕੀ ਅੱਜ ਈਦ ਮੇਰੇ ਵੱਲੋਂ ਤੁਹਾਨੂੰ ਬੜੀ ਬੜੀ ਮੁਬਾਰਕ ਹੋਵੇ। ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੈਂ ਜਿਹੜੀ ਤੁਹਾਨੂੰ ਅਸਲ ਮੁਬਾਰਕ ਦੇਣਾ ਚਾਹ ਰਿਹਾ ਹਾਂ ਉਹ ਇਹ ਵੇ ਕਿ ਤੁਸੀਂ ਸਿਰਫ ਮੁਬਾਰਕ ਦੇਣੀ, ਸਾਨੂੰ ਈਦ ਵੀ ਦੇਣੀ, ਤੁਸੀਂ ਸਾਡੇ ਵੱਡੇ ਹੋ। बड़े हो जाते ईद ही नहीं मिलती। ਦਿਆਂਗੇ ਜੀ ਦਿਆਂਗੇ ਤੇ ਐਸੀ ਕਿਹੜੀ ਗੱਲ ਹੈ। ਆਪਣਾ ਤੁਸੀਂ ਚਲੇ ਗਏ ਹੋ ਹੁਣ ਨਿਊ ਟੀਵੀ ਤੇ, ਅੱਜ ਤੁਹਾਡਾ ਸ਼ੋਅ ਮਾਸ਼ਾਅੱਲਾ ਔਨ 에ਅਰ ਰਾਤ ਨੂੰ। ਅੱਲਾਹ ਖੈਰ ਕਰੇ ਇਨਸ਼ਾਅੱਲਾ। ਬੈਸਟ ਆਫ ਲੱਕ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ। ਔਰ ਸਲੀਮ ਅਲਬੇਲਾ ਸਾਹਿਬ ਤੁਸੀਂ ਚਲੇ ਗਏ ਉੱਥੇ ARY ਨਿਊਜ਼ ਤੇ ਚਲੇ ਗਏ। ਤੁਹਾਡੇ ਸ਼ੋਅ ਦਾ ਕੀ ਨਾਮ ਹੈ? ਹੁਸ਼ਿਆਰੀਆਂ। ਵਾਹ ਵਾਹ ਠੀਕ ਹੈ ਜੀ। ਸਲੀਮ ਅਲਬੇਲਾ ਸਾਹਿਬ ਵੀ ਉੱਥੇ ਟੁਰ ਗਏ ਨੇ, ਮਮੀ ਇਹਨਾਂ ਦੇ ਜ਼ੇਰੇ ਸਾਇਆ ਉੱਥੇ, ਆਗਾ ਮਾਜ ਸਾਹਿਬ ਵੀ ਉੱਥੇ ਨੇ। ਮੇਰੇ ਖਿਆਲ ਅਯੂਬ ਮਿਰਜ਼ਾ ਤੋਂ ਤੁਸੀਂ ਨਹੀਂ ਛੱਡਿਆ? ਨਹੀਂ, ਉਹ ਤੇ ਸਾਡੇ ਨਾਲ ਹੈ ਨਾ, ਅਜ਼ਲਾ ਤੋਂ। ਹਾਂਜੀ, ਜਿਵੇਂ ਬੰਦੇ ਦੇ ਨਾਲ ਰਾਬੀਆ ਬੁਖਾਰੀ ਵੀ ਸਾਡੇ ਨਾਲ ਹੀ ਹੈ। ਕਿਉਂ ਨਹੀਂ ਜੀ, ਰਾਬੀਆ ਬੁਖਾਰੀ ਸਾਹਿਬ ਜਾਣਗੇ ਜੀ। ਹੋਰ ਕੌਣ ਕੌਣ ਹੈ ਜੀ ਉਹਦੇ ਚ? ਸ਼ਜਰਬਾਜ਼ ਉਹਦੇ ਚ ਆਗਾ ਮਾਜਦ ਸਾਹਿਬ ਨੇ, ਸਰਦਾਰ ਕਮਾਲ ਸਾਹਿਬ, ਸਲੀਮ ਅਲਬੇਲਾ ਹੈ, शजर है और लकी ढेर साहब ने। अच्छा जी। गोगा पसरूरी है। अच्छा जी। हारून रफीक साहब एंकर ने, साडे एंकर ने हारून रफीक साहब। अच्छा अच्छा। एक फीमेल भी ने, उन्हां दा मैं नाम नहीं दसना। ओह सरप्राइज। अच्छा, वो अचानक सरप्राइज एंट्री। चलो जी बेस्ट ऑफ लक, क्योंकि आज ਅੱਗੇ ਫਿਲਮ ਰਿਲੀਜ਼ ਹੁੰਦੀ ਸੀ, ਬੰਦਾ ਦੁਆ ਕਰਾਉਂਦਾ ਸੀ। ਅੱਜ ਤੁਹਾਡੇ ਸ਼ੋਅ ਰਿਲੀਜ਼ ਹੋ ਰਹੇ ਨੇ ਤੇ ਮੇਰੇ ਲੋ ਬੜੀਆਂ ਲੱਖਾਂ ਤੋਂ ਤੁਹਾਡੇ ਨਾਲ ਕਿ ਤੁਹਾਡੇ ਐਂਕਰ ਵਸੀ ਸ਼ਾਹ ਸਾਹਿਬ ਨੇ। ਵਸੀ ਸ਼ਾਹ ਸਾਹਿਬ ਇਤਨੇ ਖੂਬਸੂਰਤ ਇਨਸਾਨ ਨੇ, ਅੱਲਾ ਜਾਣਦਾ ਜੀ। ਵਸੀ ਸ਼ਾਹ ਸਾਹਿਬ ਖਾਤੂਨ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਜ਼ਰੂਰ ਪ੍ਰਪੋਜ਼ ਕਰਨਾ ਸੀ ਸ਼ਾਦੀ ਲਈ। ਇਹੋ ਜਿਹੀ ਬੀਵੀ ਬੰਦੇ ਦੀ ਹੋਵੇ ਤੇ ਬੰਦਾ ਬਖਸ਼ਿਆ ਜਾਂਦਾ ਖੁਦਾ ਦੀ ਲੇਕਿਨ ਉਹ ਕਿਸੇ ਟਾਈਮ ਹੋ ਜਾਂਦੇ ਨੇ। ਬੜੇ ਪਿਆਰੇ ਇਨਸਾਨ, ਅੱਲਾ ਉਹਨਾਂ ਨੂੰ ਸਲਾਮਤ ਰੱਖੇ ਔਰ ਉਹਨਾਂ ਨੂੰ ਅੱਲਾ ਕਦਮ ਕਦਮ ਤੇ ਕਾਮਯਾਬੀਆਂ ਦੇਵੇ। ਹੋਰ ਤੁਹਾਡੇ ਨਾਲ ਕਿਹੜੇ ਫਨਕਾਰ ਨੇ ਜੀ? और माशाल्लाह हनी अलबेला साहब ने। अच्छा जी। ताहर अंजुम है। अच्छा जी। तस्लीम अब्बास, राशिद कमाल ते और मलंगी भी, मलंगी यासर बाज मलंगी भी ਤੁਹਾਡੇ ਨਾਲ ਹੈ। मलंगी भी। अच्छा जी, ਸਾਰੇ ਹੀ ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਕਰੇ ਜੀ। ਜੇ ਸਾਰੇ ਸਾਡੇ ਫਨਕਾਰ ਨੇ, ਬਿਜ਼ੀ ਨੇ ਟੀਵੀ ਤੇ, ਸਭ ਦੇ ਸ਼ੋਅ ਚੱਲਦੇ ਰਹੇ। अच्छा, ईद का कोई ऐसा एक वकूआ जिस बहुत हासा है? खिला दिया आप लोगों को। हाँ, वो तो सलीम साहब ने सुनाते हैं, छोले जो बेच रहे हैं चाट बना के बेचते हो की रह अच्छा, ईद वाले दिन ना कई बंदे भी रो रहे थे कि होया, कहंदा मैं राती जूती ले आया। वो चांद रात ਨੂੰ ਸ਼ਾਪਿੰਗ ਹੁੰਦੀ ਸੀ ਯਾਰ, ਕਹਿੰਦਾ ਜੁੱਤੀ ਲੈ ਆਇਆ, ਇੱਕ ਪੈਰ ਉਹਨੇ ਮੈਨੂੰ 7 ਦੇ ਦਿੱਤਾ, ਇੱਕ 10 ਦੇ अच्छा जूती तो गल ही गया। ਹੁਣ 3 ਦਿਨ ਦੁਕਾਨ ਬੰਦ ਹੈ। अल्लाह जन्नत नसीब करे अशरफ राय साहब। हाँ। बड़े शरारती भाई सन। क्या बात है। बैक स्टेज ਇਹਨਾਂ ਦੀ ਸ਼ਰਾਰਤ ਨਹੀਂ ਸੀ ਰੁਕਦੀ। जी। ਕੌਡੂ ਸਾਹਿਬ, ਆਪਣੇ ਜਵੇਦ ਕੌਡੂ ਸਾਹਿਬ, ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ ਉਹਨਾਂ ਨੂੰ। ਬਾਹਰੋਂ ਆਏ ਨੇ ਅਮਰੀਕਾ ਤੋਂ, ਪਤਾ ਨਹੀਂ ਨਵੇਂ ਹਾਏ। ਜਦੋਂ ਹਿੱਟ ਨੇ ਤੇ ਇੰਜ ਪਰ ਵੀ ਹੋ ਜੋ ਤੇ ਫੜੇ ਨਹੀਂ ਜਾ ਰਹੇ ਕੌਡੂ ਸਾਹਿਬ। ਤੇ ਚਿੱਟੇ ਬੂਟ ਇਹਨਾਂ ਨੇ ਪਾਏ ਕੌਡੂ ਸਾਹਿਬ ਕੌਡੂ ਸਾਹਿਬ ਨੇ, ਤੇ ਉੱਥੋਂ ਲੈ ਕੇ ਆਏ ਨੇ। ਐਡੇ ਲੈਟਾਂ ਵਾਲੇ ਤੇ ਲਾਹੌਰ ਥੀਏਟਰ ਦੇ ਵਿੱਚ ਆਏ ਨੇ। बबल गमर्स। ਮਿਲਣ ਵਾਸਤੇ ਡਰਾਮਾ ਵੀ ਨਹੀਂ ਕਰ ਰਹੇ, ਮਿਲਣ ਲਈ ਆਏ ਨੇ। ਤੇ ਹੁਣ ਕੁਰਸੀ ਵੱਡੀ ਏ, ਉਹਦੇ ਉੱਤੇ ਉਹ ਬੈਠੇ ਨੇ ਤੇ ਬੂਟ ਲਾ ਕੇ ਉਹਨਾਂ ਨੇ ਥੱਲੇ ਰੱਖ ਲਏ। ਬੂਟ ਲਾ ਕੇ ਰੱਖੇ, ਚਿੱਟੇ ਬੂਟ ਪਏ ਤੇ ਆਪ ਹੁਣ ਲੱਤਾਂ ਉੱਚੀਆਂ ਤੇ ਕੁਰਸੀ ਤੇ ਬੈਠੇ ਗੱਲਾਂ ਕਰ ਰਹੇ। ਤੇ ਅਸ਼ਰਫ ਰਾਈ ਸਾਹਿਬ ਨੇ ਜੀ ਦੂਰੋਂ ਵੇਖਿਆ, ਉਹਨੇ ਚਿੱਟੇ ਬੂਟ ਤੇ ਕੌਡੂ ਤੇ ਇਹ ਕੀ ਹੋਇਆ? ਪਤਾ ਨਹੀਂ ਕੀ ਸ਼ਰਾਰਤ ਦੇਣ ਚਾਹੀਦੇ ਪਿੱਛੇ ਗਏ ਨੇ ਲੋਕ ਕੇ ਨਾ, ਕੁਰਸੀ ਤੇ ਹੱਥ ਪਾ ਕੇ ਤੇ ਇੱਕ ਬੂਟ ਚੁੱਕ ਲਿਆ। ਚੁੱਕ ਕੇ ਜਾ ਕੇ ਉਧਰੋਂ ਕਾਲਾ ਰੰਗ ਫੇਰ ਕੇ ਚਾਰ ਦੀ ਫਿਰ ਉਹ ਕਾਲਾ ਕਰਕੇ ਤੇ ਉਸੇ ਤਰ੍ਹਾਂ ਹੱਥ ਪਾ ਕੇ ਨਾ ਪਿੱਛੇ ਰੱਖ ਕੇ ਤੇ ਆਪ ਦੂਰ ਖਲੋ ਗਏ ਹਨ। ਅੱਲਾ ਜੰਨਤ ਨਸੀਬ ਕਰੇ ਸਿਰਫ ਰਾਈ ਸਾਹਿਬ, ਆਬਦ ਖਾਨ ਸਾਹਿਬ ਹਾਏ ਤੇ ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ, ਜਵਾਦ ਵਸੀਮ ਸਾਹਿਬ। ਕੀ ਬਾਤ। ਇਹ ਤਿੰਨ ਬੰਦੇ ਐਸੇ ਸ਼ਰਾਰਤੀ ਸਨ, ਸ਼ਰਾਰਤ ਕਰਕੇ ਤੇ ਦੂਰ ਖਲੋ ਕੇ ਨਾ ਮਜ਼ਾ ਲੈਂਦੇ ਹੁੰਦੇ ਸੀ। ਹੁਣ ਇਹਨਾਂ ਤਿੰਨਾਂ ਚੋਂ ਉਹਨੂੰ ਪਤਾ ਲੱਗ ਗਿਆ, ਇਹਨਾਂ ਨੇ ਕੌਡੂ ਸਾਹਿਬ ਦੀ ਜੁੱਤੀ ਬਦਲਤੀ, ਚਿੱਟਾ ਦੇ ਕਾਲਾ ਤੇ ਮਹਿੰਗਾ ਬੂਟ ਲੈ ਕੇ ਆਏ ਨੇ। ਭਾਜੀ ਤੁਸੀਂ ਵੇਖੋ ਸਹੀ, ਹੁਣ ਕੌਡੂ ਸਾਹਿਬ ਬੈਠੇ ਗੱਲਾਂ ਕਰ ਰਹੇ ਤੇ ਆਪ ਉਹ ਪਰੇ ਖਲੋ ਗਏ। ਠੀਕ ਹੈ, ਤੇ ਕੌਡੂ ਸਾਹਿਬ ਅੱਛਾ ਹੁਣ ਫਿਰ ਮੈਂ ਚੱਲ ਲੈ ਤੇ ਮੁਲਾਕਾਤ ਹੁੰਦੀ ਹੈ। ਸੱਚੇ ਗੱਲੇ ਵੇਖ ਰਹੇ ਇਹ ਕਿਹੜੇ ਬੂਟ ਨੇ ਅਮਰੀਕਾ ਦੇ? ਇੱਕ ਚਿੱਟੇ ਆ ਮੇਰਾ ਜੁੱਤੀ ਕੌਣ ਲੈ ਗਿਆ? ਉਹ ਕਹਿੰਦਾ ਇਹ ਅਮਰੀਕਾ ਦਾ ਵੈਸਟ ਇੰਡੀਜ਼ ਦਾ। ਇੰਜ ਵੇਖੇ ਤੇ ਰਾਈ ਸਾਹਿਬ ਤੇ ਨਜ਼ਰ ਪਈ। ਉਹਨੂੰ ਪਤਾ ਸ਼ਰਾਰਤੀ ਬੰਦੇ ਹੈਗੇ ਤੇ ਰਾਈ ਸਾਹਿਬ ਬੜੇ ਸੀਰੀਅਸ
ਤੇ ਕੀ ਹੋਇਆ ਜੀ ਸਭ ਖੈਰ ਆ ਪਾਸ ਕਰਦੇ ਹੋ ਕੀ ਹੋਣਾ ਜੇ ਆ ਜੁੱਤੀ ਦੇ ਕੇ ਪੇੜਾ ਕਰ ਦਿੱਤਾ ਉਹ ਯਾਰ ਕਿਹਨੇ ਕੀਤਾ ਹੀ ਕਹਿੰਦੇ ਕਿ ਤੂੰ ਹੀ ਕੀਤਾ यार क्या करना यार ਕੋਠਾ ਬੜੇ ਲੜਾਕੇ ਸਨ मैं कहना जी कोडू साहब वर्गा लड़ाका तो मैं वेखे ही कोई ना ਇਹ ਅਗਲੇ ਦੇ ਇੱਥੇ ਪੈਰ ਰੱਖ ਕੇ ਚਪੇੜ ਮਾਰਦੇ ਸਨ मैं सच्ची मुची ਅਸੀਂ ਨਾ ਬਾਰੀ ਸਟੂਡੀਓ ਤੋਂ ਐਵਰੋ ਸਟੂਡੀਓ ਜਾ ਰਹੇ ਮੈਂ ਤੇ ਕੋਡੂ ਸਾਹਿਬ ਇੱਕ ਬੰਦੇ ਨੇ ਸੜਕ ਦੇ ਪਰਲੇ ਪਾਸੇ ਕਹਿੰਦਾ ਕੋਡੂ ਓ ਕੋਡੂ ਤੇ ਮੈਂ ਕੋਡੂ ਸਾਹਿਬ ਤੁਹਾਨੂੰ ਬੁਲਾ ਰਿਹਾ ਤੁਹਾਡਾ ਮਿਲਣ ਵਾਲਾ ਕਹਿੰਦਾ ਮੇਰੇ ਮਿਲਣ ਵਾਲਾ ਤੇ ਨਹੀਂ ਤੇ ਉਹ ਇੰਨੀ ਦਿਨ ਨੂੰ ਸੜਕ ਕ੍ਰਾਸ ਕਰ ਰਿਹਾ ਸੀ ਉਹ ਇਹ ਆ ਕੇ ਖਲੋਤਾ ਤਾਂ ਬਾਹਰ ਕੱਦ ਉਹ ਮੈਂ ਕਿਹਾ ਤੈਨੂੰ ਤਮੀਜ਼ ਨਹੀਂ ਤੂੰ ਕੋਡੂ ਸਾਹਿਬ ਨੂੰ ਕਿਵੇਂ ਬੁਲਾਇਆ ਹੈ ਮੈਂ ਇੰਨੀ ਗੱਲ ਕਰ ਹੀ ਰਿਹਾ ਤੇ ਕੋਡੂ ਨੇ ਉਹਦੇ ਥੱਪੜ ਕਰਾਤਾ ਦਾੜ ਤੇ ਕਿਵੇਂ ਬੁਲਾਇਆ ਕਿਵੇਂ ਹੈ ਤੇ ਕਹਿੰਦਾ ਉਹ ਮੈਂ ਕਿਹਾ ਬੁਲਾਇਆ ਕਿਵੇਂ ਕੋਡੂ ਸਾਹਿਬ ਉਹ ਕਹਿੰਦਾ ਕੋਡੂ ਭਾਈ ਗੱਲ ਤਾਂ ਸੁਣੋ ਮੈਂ ਕਿਹਾ ਹਾਂ ਅੱਜ ਗੱਲ ਕਰ ਕੋਡੂ ਭਾਈ ਮੈਂ ਫੈਸਲਾ ਬਾਗ ਗਿਆ ਨਹੀਂ ਕੋਈ ਸੋ ਫਿਰ ਟ੍ਰਿਪੀਕ ਤੇ ਡਰਾਮਾ ਆਰਟਸ ਕੋਲ ਮੈਨੂੰ ਕਹਿੰਦਾ ਭੱਲੇ ਖਾਣੇ ਮੈਂ ਕਿਹਾ ਅੱਛਾ ਜੀ ਮੈਂ ਇਹਨਾਂ ਨੂੰ ਮੋਟਰਸਾਈਕਲ ਤੇ ਪੜਾਇਆ ਸਰਦਾਰ ਸਾਹਿਬ ਰੈਸਲ ਤੋਂ ਤੇ ਮੈਂ ਲੈ ਆਇਆ ਅਕਬਰ ਚੌਕ ਆਪਣਾ ਅੱਛਾ ਜਿਹੜਾ ਜੀ। ਸਾਡੇ ਵਾਲਾ ਉੱਥੇ ਅਕਬਰ ਚੌਕ ਰੇੜੀਆਂ ਭੱਲੇ ਦੀ ਬੜੇ ਅੱਛੇ ਤੇ ਮੈਂ ਉੱਥੇ ਲਿਆ ਕੇ ਮੈਂ ਮੋਟਰਸਾਈਕਲ ਖੜੀ ਕੀਤੀ ਯਕੀਨ ਕਰੋ ਇੱਕ ਬੰਦਾ ਕੋਡੂ ਸਾਹਿਬ ਨੂੰ ਪਿੱਛੋਂ ਚੁੱਕ ਕੇ ਭੱਜ ਪਿਆ ਗੱਡੀ ਤੋਂ ਵੀ ਨਹੀਂ ਗੱਡੀ ਸਟਾਰਟ ਬੱਸ ਸਟੈਂਡ ਤੇ ਲਾ ਕੇ ਪਿੱਛੇ ਭੱਜ ਕੇ ਕੋਡੂ ਖੋ ਕੇ ਲਿਆਂਦਾ ਯਾਨੀ ਇੰਨੀ ਮੁਹੱਬਤ ਇੰਨੀ ਮਾਲਕ ਨੇ ਕਿ ਇੰਨਾ ਹਿੱਟ ਹੋਣਾ माशाल्लाह देखो दो शादियां ऐसी हुई हैं ने मेरी इतने होश च एक शादी कोडू साहब दी कि दुल्हा दुल्हन इकट्ठे घर आए ही नहीं ਲਾਏ ਨਹੀਂ मतलब भाभी ਆਪਣੇ ਜਿਹੜੀ ਕੋਲ ਲੁਕਾ ਕੇ ਲਿਆਏ ਉਹ ਜਿਵੇਂ ਵਿਆਹ ਤੇ ਪਰਾਤਾਂ ਨਹੀਂ ਫੜਾਈ ਦੀਆਂ ਹਾਂਜੀ, ਹਾਂਜੀ। ਇਹ ਕਹਿੰਦੇ ਭਾਬੀ ਇਹਨ ਕੋਠਿਓਂ ਕੋਠੀ ਲੋਕਾਂ ਨੂੰ ਫੜਾਈ ਕੋਡੂ ਸਾਹਿਬ ਨੂੰ ਵੀ ਇੰਜ ਦੜਾਇਆ ਇਹ ਜੀ ਇਹਨਾਂ ਰਾਸਤੇ ਇੱਕ ਦੂਸਰੀ ਸ਼ਾਦੀ ਆਪਣਾ ਰੈਂਬੋ ਰਹਿਮੋ ਸਾਹਿਬ ਅਫਜ਼ਲ ਖਾਨ ਦੀ ਬੇਸ਼ੱਕ। ਇਸੇ ਤਰ੍ਹਾਂ ਹੀ ਹੋਈ ਸ਼ਾਦੀ ਇਹ ਇਤਨਾ ਰਸ਼ ਮੈਂ ਨਹੀਂ ਵੇਖਿਆ ਜੀ ਬਿਲਕੁਲ ਸਹੀ ਬਾਕੀ ਜੀ ਬੜਾ ਮੈਂ ਮਸ਼ਕੂਰ ਆ ਕਿ ਤੁਸੀਂ ਤਸ਼ਰੀਫ ਲਿਆਏ ਈਦ ਦੇ ਮੌਕੇ ਤੇ ਸਰਦਾਰ ਸਮਾਲ ਅਫੀਸ਼ੀਅਲ ਚੈਨਲ ਸਾਡਾ ਆਪਣਾ ਚੈਨਲ ਹੈ ਸਲਾਮਤ ਤੇ ਰਹੋ। ਸਰਦਾਰ ਸਾਹਿਬ ਤੇ ਉਹ ਇਹਨੇ ਜਿਨ੍ਹਾਂ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਿਲਕੁਲ, ਇਹ ਸਾਡੀ ਅਸੀਂ industry- ਬਿਲਕੁਲ ਜੂਨੀਅਰ ਹੁੰਦੇ ਸਾਂ ਇਹਨਾਂ ਦੀ ਮੁਹੱਬਤ ਜਿਹੜੀ ਸਾਡਾ ਹੌਸਲਾ ਵੀ ਵਧਾਉਂਦੀ ਸੀ ਤੇ ਸਾਡੇ ਦਿਲ ਵੀ ਵਧਾਉਂਦੀ ਹੈ ਤੇ ਅੱਜ ਵੀ ਉਹਨਾਂ ਦੇ ਨਾਲ ਅਸੀਂ ਬੈਠੇ ਇਹਨਾਂ ਦੀ ਮਿਹਰਬਾਨੀ ਅੱਲਾਹ ਤਾਲਾ ਬਿਲਕੁਲ ਇਹ ਸਾਡੇ ਟੀਚਰ ਵੀ ਨੇ ਔਰ ਸਾਡੇ ਦੋਸਤ ਵੀ ਨੇ ਹਾਂ ਦੋਸਤ ਐਡੇ ਪਿਆਰੇ ਦੋਸਤ ਨੇ ਕਿ ਛੱਡ ਗੱਲਾਂ ਦੇ ਇਹ ਦੋਸਤ ਦੇਖੋ ਨੇ ਸਲੀਮ ਸਾਹਿਬ ਪਹਿਲੀ ਵਾਰੀ ਜਦੋਂ ਇੰਗਲੈਂਡ ਤਸ਼ਰੀਫ ਲੈ ਕੇ ਮੇਰੇ ਨਾਲ ਮੈਂ ਕਿਹਾ ਸਲੀਮ ਸਾਹਿਬ ਮੈਨੂੰ ਦੱਸੀ ਜਾਣਾ ਜੋ ਤੁਹਾਡਾ ਦਿਲ ਕਰੇ ਤੇ ਰਾਤੀ ਇਹਨਾਂ ਨੇ ਮੇਰੇ ਖਿਆਲ ਮੈਨੂੰ ਕੋਈ 1-2 ਵਜੇ ਮੈਨੂੰ ਕਿਹਾ ਮੈਂ ਕਿਹਾ ਦੱਸ ਕੀ ਦਿਲ ਕਰਦਾ ਹੈ ਕਹਿੰਦਾ ਮੈਂ ਅੰਗਰੇਜ਼ਾਂ ਦਾ ਕਬਰਸਤਾਨ ਦੇਖਣਾ ਔਰ ਇਹ ਲੈ ਗਏ ਨਾ ਮੈਨੂੰ ਗੱਡੀ ਬਾਹਰ ਔਰ ਰਾਤੀ ਦਿਖਾਇਆ ਮੈਂ ਵੇਖ ਕਿੱਡੇ ਤਰਤੀਬ ਨਾਲ ਪਏ ਨੇ ਕੋਈ ਕਿਸੇ ਦੀ ਕਬਰ ਤੇ ਪੈਰ ਰੱਖ ਕੇ ਨਹੀਂ ਜਾ ਰਿਹਾ ਖੂਬਸੂਰਤ ਕਬਰਸਤਾਨ ਤੇ ਉੱਥੇ ਰਹਿ ਲੈਣਾ ਸੀ जिन चुड़ैले होते बाहर की ਅਗਲੀ ਜ਼ਿੰਦਗੀ ਤੰਦਰੁਸਤੀ ਜਾਣਾ ਤੇ ਹੈ ਹੀ। ਲਓ ਜੀ ਸਾਡੇ ਲੋ ਸਭ ਨੂੰ ਬੜੀ ਬੜੀ ਈਦ ਮੁਬਾਰਕ ਆਪਣਾ ਔਰ ਆਪਣੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਖਿਆਲ ਰੱਖਣਾ ਮੈਨੂੰ ਰਾਬੇ ਬੁਖਾਰੀ ਸਾਹਿਬਾ और सलीम अलबेला साहब और सखावत नाज साहब को इजाज़त दो और एंजॉय करो और SOP का ख्याल रखो सैनिटाइजर ला के रखो अल्लाह दुआ करो अल्लाह के हजूर के ये जी वबा ही अल्लाह पाक के दा खात्मा करे आमीन आमीन अल्लाह हाफिज़ अल्लाह